ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਖਬਰ ਤੇ ਨਜ਼ਰ ਪ੍ਰੋਗਰਾਮ, ਜਿਸ ਦੇ ਵਿੱਚ ਹੋਣਗੇ ਸਾਡੇ ਨਾਲ ਸੁਸ਼ੀਲ ਦਸਾਂਝ। ਭਾਰਤ ਭਰ ਦੇ ਵਿੱਚ ਕੀ ਕੁਛ ਚੱਲ ਰਿਹਾ ਜਾਂ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ ਆ, ਉਹਨਾਂ ਖਬਰਾਂ ਤੇ ਪਾਵਾਂਗੇ ਜੀ ਝਾਤ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਦਲਵੀਰ ਸਿੰਘ ਜੀ ਗਿੱਲ ਲਾਈਵ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਬਲਦੇਵ ਸਿੰਘ ਤਾਲੀਵਾਲ ਰੀਨਾ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁਬਤ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ। ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤੇ ਦੋਸਤੋ, ਅਸੀਂ ਤੁਹਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਮ ਤੌਰ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਪੰਜਾਬ ਦੀ ਸਿਆਸਤ ਤੇ ਸਮਾਜ ਦੇ ਨਾਲ ਜੋੜਿਆ ਜਾਏ, ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਜਿਹੜੀਆਂ ਖਬਰਾਂ ਦੇ ਵਿੱਚ ਤਾਂ ਤਰਦੀਆਂ ਸਾਨੂੰ ਨਜ਼ਰ ਆਉਂਦੀਆਂ, ਪਰ ਉਹਦੇ ਅੰਦਰ ਜੋ ਕੁਝ ਰਿੱਝ ਰਿਹਾ ਹੁੰਦਾ ਉਹ ਚੀਜ਼ਾਂ ਕਈ ਵਾਰ ਬਾਹਰ ਨਹੀਂ ਹੁੰਦੀਆਂ। ਬਹੁਤਾ ਅਸੀਂ ਪੰਜਾਬ ਤੇ ਕੇਂਦਰਿਤ ਕਰਦੇ ਹਾਂ, ਪਰ ਇਹਨਾਂ ਦਿਨਾਂ ਦੇ ਵਿੱਚ ਲਗਭਗ ਇੱਕ ਹਫ਼ਤੇ ਤੋਂ ਜਿਸ ਕਿਸਮ ਦਾ ਮਾਹੌਲ JNU ਦੇ ਇਸ਼ੂ ਨੂੰ ਲੈ ਕੇ ਬਣਿਆ ਹੋਇਆ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਹੋਇਆ, ਤੇ ਨਾਲ ਦੀ ਨਾਲ ਹਰਿਆਣਾ ਦੇ ਵਿੱਚ ਜਿਹੜਾ ਜਾਟ ਰਿਜ਼ਰਵੇਸ਼ਨ ਦਾ ਇਸ਼ੂ ਹੈ, ਉਹਨੇ ਜਿਸ ਤਰ੍ਹਾਂ ਦਾ ਬਹੁਤ ਹੀ ਤੱਤਾ ਰੂਪ ਧਾਰਨ ਕਰ ਲਿਆ, ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇ ਇਸ ਕਰਕੇ ਅੱਜ ਦਾ ਸਾਡੀ ਗੱਲਬਾਤ ਦਾ ਸਿਲਸਿਲਾ, ਪਹਿਲਾਂ ਇਹ ਦੋ ਬਹੁਤ ਮਹੱਤਵਪੂਰਨ ਘਟਨਾਵਾਂ ਜਿਹੜੀਆਂ ਭਾਵੇਂ ਨੈਸ਼ਨਲ ਲੈਵਲ ਦੇ ਉੱਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਚਰਚਾ ਦਾ ਵਿਸ਼ਾ ਹੈ, ਪਰ ਨਾਲ ਦੀ ਨਾਲ ਪੰਜਾਬ ਨਾਲ ਵੀ ਉਹਨਾਂ ਦਾ ਵਾਸਤਾ ਹੈ। ਇਸ ਕਰਕੇ ਇਹਨਾਂ ਤੋਂ ਚਰਚਾ ਸ਼ੁਰੂ ਕਰਦੇ ਅਸੀਂ ਪੰਜਾਬ ਵੱਲ ਆਵਾਂਗੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਸਟਾਰਟਿੰਗ ਦੇ ਵਿੱਚ ਦੱਸਿਆ ਆ ਕਿ ਜਿਹੜੇ ਬਹੁਤ ਭਖਦੇ ਮੁੱਦੇ ਹੈਗੇ ਆ, ਜਾਟ ਅੰਦੋਲਨ ਦਾ ਮੁੱਦਾ ਆ, ਇਹ ਕਾਫੀ ਮੰਗਿਆ ਹੋਇਆ ਕਾਫੀ ਦਿਨਾਂ ਤੋਂ ਆ। ਅਜੇ ਕਦੀ ਠੰਡਾ ਹੋ ਜਾਂਦਾ, ਕਦੀ ਫੇਰ ਭਖ ਪੈਂਦਾ ਆ। ਤੇ ਇਹਨਾਂ ਦਾ ਜਿਹੜਾ ਇਹ ਅੰਦੋਲਨ ਆ, ਇਹਨੇ ਸ਼ਰਮਸਾਰ ਵੀ ਕੀਤਾ ਆ ਜੋ ਕੁਛ ਇਹਨਾਂ ਦੀਆਂ ਘਟਨਾਵਾਂ ਇਹਦੇ ਵਿੱਚ ਹੋਈਆਂ ਆ। ਤੇ ਬਾਹਰੋਂ ਆਏ ਲੋਕ ਆ, ਉਹਨਾਂ ਨੂੰ ਪ੍ਰੋਬਲਮ ਆਈ ਆ, ਉੱਥੇ ਇਹਨਾਂ ਨੇ ਸਾਰਾ ਕੁਛ ਸਾੜ ਲਿਆ। ਤੇ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਮਾਮਲਾ ਹੈ ਅਜੇ ਵੀ ਚੱਲ ਰਿਹਾ ਹੈ। ਕੋਈ ਵੀ ਚੀਜ਼ ਜਿਹੜੀ ਵਾਪਰਦੀ ਹੈ ਉਹਦੇ ਬੇਸਿਕ ਕੋਈ ਨਾ ਕੋਈ ਕਾਰਨ ਹੁੰਦੇ ਆ, ਭਾਵੇਂ ਉਹਦੇ ਪਿੱਛੇ ਆਈਡੀਓਲੋਜੀ ਜਿਹੜੀ ਆ ਕੋਈ ਬਹੁਤ ਸਪਸ਼ਟ ਨਾ ਹੋਵੇ, ਪਰ ਕੁਝ ਕਾਰਨ ਜਿਹੜੇ ਆ ਜਿਹੜੇ ਕਾਂਡ ਵਾਪਰ ਜਾਂਦੇ ਉਹਦੇ ਪਿੱਛੇ ਹੁੰਦੇ ਆ। ਕਾਰਨ ਜਿਹੜਾ ਸਭ ਤੋਂ ਮਹੱਤਵਪੂਰਨ ਕਾਰਨ, ਦੇਖੋ ਜਿਹੜੀ ਰਿਪੋਰਟਿੰਗ ਹੈ ਕੀ ਨਹੀਂ, ਉਹ ਤਾਂ ਆਪਾਂ ਨੂੰ ਪਤਾ, ਖਬਰਾਂ ਦੇ ਵਿੱਚ ਤੁਸੀਂ ਸੁਣਦੇ ਹੋ, ਅਸੀਂ ਰੋਜ਼ ਤੁਹਾਡਾ ਖਬਰਾਂ ਸਾਂਝੀਆਂ ਕਰਦੇ ਹਾਂ। ਸਾਡਾ ਮਕਸਦ ਇਹ ਦੱਸਣਾ ਨਹੀਂ ਹੈ ਕੀ ਕੀ ਹੋ ਗਿਆ, ਉਹ ਤੁਹਾਨੂੰ ਪਤਾ ਹੈ। ਸਾਡਾ ਮਕਸਦ ਹੈ ਕਿਉਂ ਹੋ ਰਿਹਾ। ਇਸ ਕਰਕੇ ਅਸੀਂ ਥੋੜਾ ਵਿਸ਼ਲੇਸ਼ਣ ਕਰਨਾ ਚਾਹੁੰਦੇ ਹਾਂ ਇਹ ਸਾਰੀ ਘਟਨਾ ਦਾ, ਜਿਹੜਾ ਖਾਸ ਤੌਰ ਦੇ ਉੱਤੇ ਹਰਿਆਣੇ ਦੇ ਵਿੱਚ ਹੋਇਆ ਜਾਂ ਹੋ ਰਿਹਾ ਹਾਲੇ ਵੀ। ਸੋ ਜਿਹੜੀ ਮੈਂ ਗੱਲ ਕਰ ਰਿਹਾ ਉਹਦਾ ਮੈਂ ਦੱਸਣ ਦਾ ਯਤਨ ਕਰ ਰਿਹਾ ਕਿ ਕੁਝ ਵੀ ਦੁਨੀਆ 'ਚ ਕਿਤੇ ਵੀ ਕੁਝ ਵੀ ਵਾਪਰਦਾ ਹੈ, ਉਹ ਅਚਨਚੇਤ ਨਹੀਂ ਵਾਪਰਿਆ ਕਰਦਾ। ਉਹਦੇ ਪਿੱਛੇ ਕੁਝ ਰੀਜ਼ਨ ਹੁੰਦੇ, ਕੋਈ ਕਾਰਨ ਹੁੰਦਾ, ਕੁਝ ਸਮਾਂ ਹੁੰਦਾ ਹੈ। ਉਹ ਸਮਾਂ ਜਿਹੜਾ ਹੌਲੀ ਹੌਲੀ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਦਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ। ਇਹ ਵੱਖਰੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਪਿੱਛੇ ਜਿਹੜੀਆਂ ਤਾਕਤਾਂ ਕੰਮ ਕਰਦੀਆਂ, ਕਈ ਵਾਰੀ ਵਕਤ ਨੂੰ ਜਾਂ ਟਾਈਮ ਨੂੰ ਉਹ ਵੀ ਤੈਅ ਕਰਦੀਆਂ। ਜਿਹੜਾ ਰਿਜ਼ਰਵੇਸ਼ਨ ਦਾ ਇਸ਼ੂ ਹੈ, ਰਿਜ਼ਰਵੇਸ਼ਨ ਜਾਂ ਰਾਖਵਾਂਕਰਨ ਜਿਹਨੂੰ ਆਪਾਂ ਬਹੁਤੇ ਵਰਤਣ ਲੱਗ ਪਏ ਪੰਜਾਬੀ ਹਿੰਦੀ ਦੇ ਵਿੱਚ, ਇਹ ਅਸਲ ਦੇ ਵਿੱਚ ਭਾਰਤ ਦੇ ਵਿੱਚ ਇੱਕ ਕਿਸਮ ਦਾ ਵੋਟਿੰਗ ਟੂਲ ਬਣ ਗਿਆ। ਸਾਡੇ ਲਿਸਨਰਸ ਜਾਣਦੇ ਆ ਕਿ ਭਾਰਤ ਦੇ ਵਿੱਚ ਰਿਜ਼ਰਵੇਸ਼ਨ ਜਿਹੜੀ ਹੈ, ਇਹਦੀ ਪਾਲਿਸੀ ਜਦੋਂ ਅਡੋਪਟ ਕੀਤੀ ਗਈ, ਉਦੋਂ ਭਾਰਤ ਦੀ ਆਜ਼ਾਦੀ ਤੋਂ ਤੁਰੰਤ ਬਾਅਦ ਇਸ ਨੂੰ ਅਡੋਪਟ ਕੀਤਾ ਗਿਆ। ਇਹ ਸਮਝਦੇ ਆ ਵੀ ਭਾਰਤ ਦੇ ਵਿੱਚ ਆਰਥਿਕ ਲੈਵਲ ਦੇ ਉੱਤੇ ਵੀ ਤੇ ਸਮਾਜਿਕ ਲੈਵਲ ਦੇ ਉੱਤੇ ਵੀ ਬਹੁਤ ਵੱਡਾ ਪਾੜਾ ਹੈ, ਤੇ ਉਹਨੂੰ ਇਕਸਾਰ ਕਰਨ ਵਾਸਤੇ ਜ਼ਰੂਰੀ ਹੈ ਕਿ ਉਸ ਤਬਕੇ ਨੂੰ, ਦਲਿਤ ਤਬਕੇ ਨੂੰ ਜਾਂ ਕੁਝ ਜਿਹੜੇ ਪਛੜੇ ਲੋਕ ਹੈ ਆਰਥਿਕ ਤੇ ਸਮਾਜਿਕ ਤੌਰ ਦੇ ਉੱਤੇ, ਉਹਨਾਂ ਨੂੰ ਰਿਜ਼ਰਵੇਸ਼ਨ ਦਾ ਲਾਭ ਦਿੱਤਾ ਜਾਏ ਤੇ ਉਹਨਾਂ ਨੂੰ ਬਾਕੀ ਭਾਰਤੀ ਜਿਹੜੀ ਆਵਾਮ ਹੈ ਉਹਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਜਾਏ। ਤੇ ਇਹਦੇ ਵਾਸਤੇ 10 ਸਾਲ ਮਿੱਥ ਲਏ ਗਏ ਵੀ 10 ਸਾਲਾਂ 'ਚ ਇਹ ਕੰਮ ਕਰਨਾ ਹੈ ਭਾਰਤ ਨੇ, ਵੀ 10 ਸਾਲਾਂ 'ਚ ਆਰਥਿਕ ਤੇ ਸਮਾਜਿਕ ਪੱਧਰ ਦੇ ਉੱਤੇ ਸਾਰਿਆਂ ਨੂੰ ਇਕਸਾਰਤਾ ਦੇਣੀ ਹੈ, ਬਰਾਬਰਤਾ ਦੇਣੀ ਹੈ। ਇਹ ਚੰਗਾ ਕਦਮ ਸੀ, ਇਹਨੂੰ ਅਸੀਂ ਸਪੋਰਟ ਕਰਦੇ ਆਏ ਹਾਂ, ਹੁਣ ਵੀ ਅਸੀਂ ਇਹ ਸਪੋਰਟ ਕਰਦੇ ਹਾਂ।
ਵੀ ਜਿਹੜੇ ਸਮਾਜਿਕ ਤੌਰ ਤੇ ਆਰਥਿਕ ਤੌਰ ਦੇ ਉੱਤੇ ਬਹੁਤ ਪਛੜੇ ਹੋਏ ਲੋਕ ਆ ਉਹਨਾਂ ਨੂੰ ਬਾਕੀਆਂ ਦੇ ਮੁਕਾਬਲੇ ਬਰਾਬਰਤਾ ਤੇ ਲਿਆਉਣ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਕੁਝ ਉਚੇਚ ਕਰਕੇ ਕੁਝ ਖਾਸ ਲਾਭ ਦਿੱਤੇ ਜਾਣ। ਭਾਵਨਾ ਚੰਗੀ ਸੀ ਇਹ ਭਾਰਤ ਸਰਕਾਰ ਦੀ, ਪਰ ਇਸ ਭਾਵਨਾ ਨੇ 10 ਸਾਲਾਂ ਬਾਅਦ ਇੱਕ ਨਵਾਂ ਰੂਪ ਅਖਤਿਆਰ ਕਰ ਲਿਆ ਕਿਉਂਕਿ ਸਰਕਾਰ 'ਚ ਜਿਹੜੇ ਲੋਕ ਬੈਠੇ ਸੀ ਜਾਂ ਸਰਕਾਰ ਜਿਹੜੇ ਚਲਾ ਰਹੇ ਸੀ ਉਹਨਾਂ ਨੂੰ ਲੱਗਾ ਕਿ ਇਹ ਤਾਂ ਬਹੁਤ ਇੰਪਾਰਟੈਂਟ ਕਿਸਮ ਦਾ ਇੱਕ ਵੋਟਿੰਗ ਟੂਲ ਜਾਂ ਇੱਕ ਵੋਟਾਂ ਦਾ ਹਥਿਆਰ ਸਾਡਾ ਬਣ ਸਕਦਾ। ਇਸ ਕਰਕੇ ਉਹਨਾਂ ਨੇ 10 ਸਾਲਾਂ ਦੇ ਵਿੱਚ ਜਿਹੜਾ ਇੱਕ ਸੁਪਨਾ ਦਿਖਾਇਆ ਸੀ ਲੋਕਾਂ ਨੂੰ ਵੀ ਅਸੀਂ ਸਾਰਿਆਂ ਨੂੰ ਬਿਲਕੁਲ ਬਰਾਬਰ ਦਾ ਸਮਾਜ ਉਸਾਰ ਦਿਆਂਗੇ ਰਿਜ਼ਰਵੇਸ਼ਨ ਦੇ ਲਾਭ ਦੇ ਕੇ ਤੇ ਫਿਰ ਰਿਜ਼ਰਵੇਸ਼ਨ ਹਟਾ ਲਈ ਜਾਏਗੀ। ਉਹਨਾਂ ਨੂੰ ਲੱਗਾ ਕਿ ਰਿਜ਼ਰਵੇਸ਼ਨ ਨੂੰ ਤਾਂ ਕੰਟੀਨਿਊ ਕਰਨ ਦੀ ਜ਼ਰੂਰਤ ਹੈ ਵੀ ਇਹਦੇ ਨਾਲ ਤਾਂ ਸਾਨੂੰ ਵੋਟਾਂ ਦਾ ਲਾਭ ਮਿਲਦਾ। ਸੋ ਵੋਟਾਂ ਦੀ ਪੋਲੀਟਿਕਸ ਨੇ 68 ਸਾਲਾਂ ਦੇ ਵਿੱਚ ਰਿਜ਼ਰਵੇਸ਼ਨ ਨੂੰ ਲਗਾਤਾਰ ਕੰਟੀਨਿਊ ਹੀ ਨਹੀਂ ਕੀਤਾ, ਸਗੋਂ ਰਿਜ਼ਰਵੇਸ਼ਨ ਤੋਂ ਬਾਹਰ ਜਿਹੜੇ ਲੋਕ ਸੀਗੇ ਉਹਨਾਂ ਨੂੰ ਵੀ ਹੌਲੀ ਹੌਲੀ ਰਿਜ਼ਰਵੇਸ਼ਨ ਲੈਣ ਵਾਸਤੇ ਜਿਹੜਾ ਭੜਕਾਇਆ ਉਕਸਾਇਆ ਤੇ ਇੱਥੋਂ ਜਾਤ ਦੀ ਤੇ ਧਰਮ ਦੀ ਰਾਜਨੀਤੀ ਜਿਹੜੀ ਪੈਦਾ ਹੋਈ ਤੇ ਉਹਦੀ ਇੱਕ ਐਕਸਟੈਂਸ਼ਨ ਦੇ ਰੂਪ ਦੇ ਵਿੱਚ ਤੁਸੀਂ ਗੁਜਰਾਤ ਵਾਲਾ ਜਿਹੜਾ ਆ ਪਟੇਲ ਦਾ ਰਿਜ਼ਰਵੇਸ਼ਨ ਦਾ ਮਾਮਲਾ ਦੇਖ ਸਕਦੇ ਹੋ ਜਿਹੜਾ ਹਾਰਦਿਕ ਪਟੇਲ ਦੀ ਅਗਵਾਈ 'ਚ ਲੜਿਆ ਗਿਆ। ਬਿਲਕੁਲ ਅਲੂਆ ਜਿਹਾ ਮੁੰਡਾ ਤੇ ਉਹਦੀ ਅਗਵਾਈ ਦੇ ਵਿੱਚ ਸਾਰਾ ਜਿਹੜਾ ਪਟੇਲ ਦਾ ਜਿਹੜਾ ਪਟੇਲ ਰਿਜ਼ਰਵੇਸ਼ਨ ਦਾ ਮੁੱਦਾ ਗੁਜਰਾਤ ਦੇ ਵਿੱਚ ਚੱਲਿਆ। ਗੁਜਰਾਤ ਦੀ ਸਰਕਾਰ ਹਿਲਾ ਕੇ ਉਹਨੇ ਰੱਖ ਦਿੱਤੀ। ਅੱਜ ਉਹ ਮੱਠਾ ਪਿਆ ਅੰਦੋਲਨ ਤੇ ਹਾਰਦਿਕ ਪਟੇਲ ਜੇਲ੍ਹ 'ਚ ਹੈ ਤੇ ਉਸ ਤੋਂ ਬਾਅਦ ਹੀ ਇਸ ਤੋਂ ਪਹਿਲਾਂ ਗੁੱਜਰਾਂ ਦੇ ਅੰਦੋਲਨ ਚੱਲਦੇ ਰਹੇ। ਗੁੱਜਰ ਕਹਿੰਦੇ ਸਾਨੂੰ ਰਿਜ਼ਰਵੇਸ਼ਨ ਚਾਹੀਦੀ ਹੈ ਰਾਜਸਥਾਨ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ। ਤੇ ਹੁਣ ਪਿਛਲੇ ਲੰਬੇ ਸਮੇਂ ਤੋਂ ਜਾਟਾਂ ਨੂੰ ਰਿਜ਼ਰਵੇਸ਼ਨ ਦਾ ਇਸ਼ੂ ਜਿਹੜਾ ਹਰਿਆਣੇ 'ਚ ਭਖ ਰਿਹਾ ਸੀ। ਔਰ ਜਿਹੜੇ ਜਾਟ ਹੈ ਜਿੱਦਾਂ ਆਪਣੇ ਪੰਜਾਬੀ 'ਚ ਆਪਾਂ ਜੱਟ ਕਹਿ ਦਿੰਦੇ ਆ, ਜਾਟ ਜਿਹੜੇ ਹਰਿਆਣੇ ਦੇ ਆ ਰਾਜਸਥਾਨ ਦੇ ਆ ਬਹੁਤੇ ਜਿਹੜੇ ਆ ਉਹ ਖੇਤੀ ਦੇ ਕਿੱਤੇ ਨਾਲ ਸੰਬੰਧਿਤ ਹੈ। ਸੋ ਉਹਨਾਂ ਦੀ ਜਿਹੜੀਆਂ ਅਸਲੀ ਬੇਸਿਕ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਵਾਸਤੇ ਕੋਈ ਐਜੂਕੇਸ਼ਨ ਨਹੀਂ ਹੈ ਹਰਿਆਣੇ ਦੇ ਵਿੱਚ। ਤੁਸੀਂ ਥੋੜਾ ਫਰਕ ਦੇਖੋ, ਮੈਂ ਥੋੜੀ ਵਿਸਥਾਰ 'ਚ ਨਾ ਚਲਿਆ ਜਾਵਾਂ ਪਰ ਮੈਨੂੰ ਦੱਸਣਾ ਪੈਣਾ। ਤੁਸੀਂ ਫਰਕ ਦੇਖੋ ਹਰਿਆਣੇ ਤੇ ਪੰਜਾਬ ਦਾ ਕੀ ਹੈ। ਪੰਜਾਬ ਦਾ ਜਿਹੜਾ ਜੱਟ ਹੈ ਜਿਹੜਾ ਕਿਸਾਨੀ ਕਿੱਤੇ ਨਾਲ ਹੀ ਸੰਬੰਧਿਤ ਹੈ ਉਹਦੇ ਅੰਦਰ ਇੰਨਾ ਦੁਖੀ ਹੋਣ ਦੇ ਬਾਵਜੂਦ ਵੀ ਉਹ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਮੈਂ ਰਿਜ਼ਰਵ ਕੈਟਾਗਰੀ 'ਚ ਆ ਜਾ। ਪੰਜਾਬ 'ਚ ਕੋਈ ਇੱਕ ਅੱਧਾ % ਜੱਟ ਕਮਿਊਨਿਟੀ ਦੇ ਵਿੱਚੋਂ ਕੁਝ ਬੰਦਾ ਹੋ ਸਕਦਾ ਜਿਹੜਾ ਕਹੇ ਨਹੀਂ ਜੀ ਦੇਖੀ ਹਾਲਤ ਵੱਡੀ ਸਾਡੀ ਬੁਰੀ ਆ, ਸਾਨੂੰ ਰਿਜ਼ਰਵੇਸ਼ਨ ਚਾਹੀਦੀ ਹੈ। ਆਮ ਜੱਟ ਜਿਹੜਾ ਪੰਜਾਬ ਦਾ ਆ ਉਹ ਰਿਜ਼ਰਵੇਸ਼ਨ ਦੀ ਡਿਮਾਂਡ ਨਹੀਂ ਕਰਦਾ ਕਿਉਂਕਿ ਉਹਦੇ ਅੰਦਰ ਇੱਕ ਤੁਸੀਂ ਈਗੋ ਕਹਿ ਲਓ ਜਾਂ ਜਿਹੜਾ ਮਰਜ਼ੀ ਇੱਥੇ ਲਫ਼ਜ਼ ਵਰਤ ਲਓ, ਉਹਨੂੰ ਲੱਗਦਾ ਵੀ ਅਸੀਂ ਜੱਟ ਹੁੰਦੇ ਆ ਅਸੀਂ ਸਾਡੀ ਜਿਹੜੀ ਅਸੀਂ ਸਮਾਜ ਦੇ ਵਿੱਚ ਘੱਟੋ ਘੱਟ ਪੰਜਾਬੀ ਸਮਾਜ 'ਚ ਸਭ ਤੋਂ ਉੱਚੀ ਜਮਾਤ ਹੈ। ਅਸੀਂ ਰਿਜ਼ਰਵੇਸ਼ਨ ਮੰਗ ਕੇ ਅਸੀਂ ਜਿਹੜੇ ਬਾਕੀ ਲੋਕਾਂ ਦੇ ਮੁਕਾਬਲੇ ਕਿੱਦਾਂ ਆ ਜਾਏਗੇ, ਅਸੀਂ ਡੀਗ੍ਰੇਡ ਨਹੀਂ ਹੋਣਾ। ਇਹ ਪੰਜਾਬ ਦਾ ਜੱਟ ਸੋਚ ਤੇ ਪੰਜਾਬ ਦੇ ਜੱਟ ਜਦੋਂ ਇਹ ਸੋਚਦਾ ਤੇ ਜਿਹੜੇ ਪੰਜਾਬ ਦੇ ਜੱਟ ਜਾਂ ਪੰਜਾਬ ਦੇ ਕਿਸਾਨ ਨੂੰ ਔਰਗਨਾਈਜ਼ ਕਰਨ ਵਾਲੇ ਲੋਕ ਆ ਜਿਹੜੇ ਕਿਸਾਨ ਜਥੇਬੰਦੀਆਂ ਉਹ ਪੰਜਾਬ ਦੇ ਕਿਸਾਨ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਟਾਰਗੇਟ ਕਰਕੇ ਆਪਣੀ ਐਜੂਕੇਸ਼ਨ ਡਿਜ਼ਾਈਨ ਕਰਦੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਪਹਿਲਾਂ ਜਿਹੜੀ ਇੱਕ ਕਿਸਾਨੀ ਦੀ ਮੂਵਮੈਂਟ ਪੰਜਾਬ ਦੇ 'ਚ ਉੱਠੀ ਜਿਹਨੇ ਪੰਜਾਬ ਸਰਕਾਰ ਨੂੰ ਵਿਫਤਾ ਪਾ ਦਿੱਤੀ ਸੀ ਉਹ ਅਸਲੀ ਮੂਵਮੈਂਟ ਸੀ। ਉਹਦੇ 'ਚ ਡਾਇਰੈਕਸ਼ਨ ਤੁਸੀਂ ਦੇਖੋ ਕਿੰਨੀ ਵਧੀਆ ਸੀ। ਉਹ ਜੇ ਉਹ ਰੇਲਵੇ ਟਰੈਕ ਵੀ ਜਾਮ ਕਰਦੇ ਸੀ, ਸੜਕੀ ਆਵਾਜਾਈ ਵੀ ਜਾਮ ਕਰਦੇ ਸੀ, ਲੋਕਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਸੀ। ਕਿਸੇ ਕਿਸਮ ਦੀ ਹਿੰਸਾ ਤੁਸੀਂ ਉਸ ਐਜੂਕੇਸ਼ਨ 'ਚ ਨਹੀਂ ਦੇਖ ਸਕਦੇ। ਉਹ ਕਿਸਾਨਾਂ ਦੀ ਖੁਦਕੁਸ਼ੀਆਂ ਦਾ ਮੁੱਦਾ ਚੁੱਕਦੇ ਸੀ ਉਹ ਜਾਂ ਹੁਣ ਵੀ ਚੁੱਕਦੇ ਆ ਕਈ ਵਾਰੀ ਜਦੋਂ ਕਿਸਾਨ ਐਜੂਕੇਸ਼ਨ ਹੁੰਦੀ ਪੰਜਾਬ ਦੇ ਵਿੱਚ। ਉਹ ਕਿਸਾਨਾਂ ਦੀ ਜਿਹੜੀ ਮੁਆਵਜ਼ੇ ਦੀ ਮੰਗ ਉਹਨਾਂ ਦੇ ਕੋਲ ਸੀ, ਉਹਨਾਂ ਦੇ ਕੋਲ ਮੰਗ ਸੀ ਵੀ ਕਿਸਾਨਾਂ ਨੂੰ ਜਿਹੜਾ ਮਿਨੀਮਮ ਪ੍ਰਾਈਸ ਜਿਹੜਾ ਆ ਉਹ ਦਿੱਤਾ ਜਾਏ, ਜਿਹੜਾ ਉਹਦੀ ਜਿਣਸ ਦਾ ਭਾਅ ਆ ਲਾਗਤ ਜ਼ਿਆਦਾ ਲੱਗਦੀ ਹੈ ਭਾਅ ਘੱਟ ਹੈ। ਕਿਸਾਨਾਂ ਦੀ ਮੰਡੀਆਂ ਦੇ ਵਿੱਚ ਲੁੱਟ ਖਤਮ ਕੀਤੀ ਜਾਏ। ਕਿਸਾਨਾਂ ਨੂੰ ਜਿਹੜੇ ਨਕਲੀ ਕੀਟਨਾਸ਼ਕ ਦਿੱਤੇ ਆ ਉਹ ਦੋਸ਼ੀ ਜਿਹੜੇ ਆ ਜਥੇਦਾਰ ਤੋਤਾ ਸਿੰਘ ਸਮੇਤ ਉਹਨੂੰ ਜੇਲ੍ਹ ਸੁੱਟਿਆ ਜਾਏ। ਇਹ ਡਿਮਾਂਡ ਸੀਗੀਆਂ ਪੰਜਾਬ ਦੀ ਕਿਸਾਨੀ ਦੀਆਂ। ਪੰਜਾਬ ਦੀ ਕਿਸਾਨੀ ਨੇ ਰਿਜ਼ਰਵੇਸ਼ਨ ਨਹੀਂ ਮੰਗੀ। ਪੰਜਾਬ ਦੀ ਕਿਸਾਨੀ ਦੀ ਅਗਵਾਈ ਦੇਣ ਵਾਲੀਆਂ ਜਥੇਬੰਦੀਆਂ 8 ਜਥੇਬੰਦੀਆਂ ਸੀ। ਉਹਨਾਂ ਨੇ ਕਿਹਾ ਕਿ ਸਾਡੀ ਆ ਲੜਾਈ ਹੈ ਉਹ ਇੱਕ ਡਾਇਰੈਕਸ਼ਨ 'ਚ ਲੜਾਈ ਸੀ, ਸਹੀ ਦਿਸ਼ਾ 'ਚ ਲੜਾਈ ਸੀ। ਉਹਦੇ ਮੁਕਾਬਲੇ ਹਰਿਆਣੇ ਦੇ ਵਿੱਚ ਜਿਹੜੀ ਹਰਿਆਣੇ ਦਾ ਜਿਹੜਾ ਜਾਟ ਹੈ ਉਹਦੀ ਜਿਹੜੀ ਪ੍ਰੋਬਲਮ ਹੈ ਉਹਦੀ ਲੜਾਈ ਨਹੀਂ ਹੈਗੀ। ਉਹਦੀ ਪ੍ਰੋਬਲਮ ਕਿਸਾਨੀ ਦੀ ਪ੍ਰੋਬਲਮ ਹੋ ਸਕਦੀ ਹੈ, ਉਹਦੀ ਹੋਰ ਪ੍ਰੋਬਲਮ ਹੋ ਸਕਦੀ ਹੈ, ਜਮਾਤੀ ਤੌਰ ਦੇ ਉੱਤੇ ਜਾਂ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੋ ਸਕਦੇ ਆ। ਉਹ ਲੜਾਈ ਨਹੀਂ ਲੜੀ ਜਾ ਰਹੀ। ਉਹ ਤੋਂ ਉਲਟ ਜਿਹੜੀ ਇੱਕ ਨੌਨ ਇਸ਼ੂ ਉਹਨੂੰ ਇਸ਼ੂ ਬਣਾ ਕੇ ਲੜਿਆ ਜਾ ਰਿਹਾ ਵੀ ਸਾਨੂੰ ਰਿਜ਼ਰਵੇਸ਼ਨ ਚਾਹੀਦੀ ਹੈ ਤੇ ਇਹਦੇ ਪਿੱਛੇ ਸਿਆਸਤ ਕੰਮ ਕਰਦੀ ਹੈ। ਉਹਨੇ ਹਰਿਆਣੇ ਦਾ ਹਾਲ ਤੇ ਕਰ ਦਿੱਤੀ ਹੈ ਵੀ ਕੱਲ ਰੋਹਤਕ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਗਏ। ਰੋਹਤਕ ਸਾਰਾ ਤਬਾਹ ਹੋ ਗਿਆ। ਮੈਂ ਪਹਿਲਾਂ ਕਿਹਾ ਕਿ ਮੈਂ ਉਹ ਡਿਟੇਲ 'ਚ ਨਹੀਂ ਜਾਣਾ ਕੀ ਹੋਇਆ ਕੀ ਨਹੀਂ ਹੋਇਆ, ਤੁਸੀਂ ਖਬਰਾਂ ਸੁਣਦੇ ਹੋ। ਰੋਹਤਕ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸਾਰੇ ਸ਼ਾਪਿੰਗ ਮਾਲਸ, ਥੀਏਟਰ ਵਗੈਰਾ, ਦੁਕਾਨਾਂ, ਬਾਜ਼ਾਰ ਸਭ ਫੂਕ ਦਿੱਤੇ ਗਏ। ਮੇਰਾ ਇੱਕ ਦੋਸਤ ਉੱਥੇ ਰਹਿੰਦਾ ਰੋਹਤਕ ਦੇ ਵਿੱਚ, ਮੈਂ ਵਿਸ਼ੇਸ਼ ਤੌਰ ਤੇ ਉਹਨੂੰ ਫੋਨ ਕਰਕੇ ਉਹਦਾ ਹਾਲ ਚਾਲ ਪੁੱਛਿਆ ਕੱਲ ਤੇ ਉਹਨੇ ਮੈਨੂੰ ਬਹੁਤ ਰੋਂਦੀ ਆਵਾਜ਼ 'ਚ ਦੱਸਿਆ ਵੀ ਸਾਰਾ ਕੁਝ ਤਬਾਹ ਹੋ ਗਿਆ ਤੇ ਲੱਗਦਾ ਇਹ ਆ ਵੀ ਹੁਣ ਇੱਥੇ ਸਾਰੇ ਜ਼ਾਤੀ ਕਲੈਸ਼ ਵੀ ਹੋ ਸਕਦਾ ਹੈ। ਜਾਟ ਤੇ ਨੌਨ ਜੱਟਾਂ ਦੇ ਵਿੱਚ ਜਿਹੜਾ ਆ ਉੱਥੇ
ਖੂਨੀ ਸੰਘਰਸ਼ ਵੀ ਹੋ ਸਕਦਾ, ਏਦਾਂ ਦੇ ਹਾਲਾਤ ਬਣ ਗਏ। ਤੇ ਉੱਥੇ ਫਿਰ ਜਦੋਂ ਰੋਹਤਕ ਜਾਂਦੇ ਆ, ਉੱਥੋਂ ਦੇ ਮੁੱਖ ਮੰਤਰੀ ਖੱਟੜ ਮਨੋਹਰ ਖੱਟੜ ਉਹਨਾਂ ਨੂੰ ਕਾਲੇ ਝੰਡੇ ਦਿਖਾਏ ਜਾਂਦੇ ਆ। ਕੱਲ ਰੋਹਤਕ ਦੇ ਵਿੱਚ ਉੱਥੇ ਘਰ ਆ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ, ਉਹਦੇ ਉੱਤੇ ਜੁੱਤੀਆਂ ਸੁੱਟੀਆਂ ਗਈਆਂ। ਇਹ ਸਾਡੀ ਸਿਆਸਤ ਦਾ ਨੰਗਾ ਨਾਚ ਜਿਹੜਾ ਅਸੀਂ ਦੇਖ ਰਹੇ ਹਾਂ, ਇਹਦੇ ਪਿੱਛੇ ਸਿਆਸੀ ਮਤਲਬ ਹੈ, ਲਾਭ ਲੈਣ ਦੀ ਜਾਂ ਵੋਟਿੰਗ ਜਿਹੜੀ ਪੋਲੀਟਿਕਸ ਹੈ, ਇਸ ਗੱਲ ਨੂੰ ਸਾਨੂੰ ਸਮਝਣਾ ਪਏਗਾ। ਕਿਉਂਕਿ ਬਿਨਾਂ ਡਾਇਰੈਕਸ਼ਨ ਤੋਂ, ਬਿਨਾਂ ਆਈਡੀਓਲੋਜੀ ਤੋਂ ਜਿਹੜੇ ਸੰਘਰਸ਼ ਹੁੰਦੇ ਆ ਉਹ ਇਸੇ ਤਰ੍ਹਾਂ ਹੁੰਦੇ ਆ ਜਿਹਦੇ 'ਚ ਲੁੱਟਾਂ ਖੋਹਾਂ ਹੁੰਦੀਆਂ। ਤੁਸੀਂ ਇੱਕ ਵਾਇਰਲ ਹੋਈ ਆ ਫੋਟੋ ਬਹੁਤ ਸਾਰੀ ਸੋਸ਼ਲ ਸਾਈਟ ਤੇ ਦੇਖੀ ਹੋਣੀ ਹੈ, ਵਿਅੰਗ ਵੀ ਕਿਸੇ ਨੇ ਕੀਤਾ। ਇੱਕ ਸ਼ਰਾਬ ਦਾ ਟਰੱਕ ਪਲਟ ਗਿਆ ਔਰ ਸ਼ਰਾਬ ਦੀਆਂ ਬੋਤਲਾਂ ਪੇਟੀਆਂ ਲੈ ਕੇ ਦਓ ਦਾਈ ਭੱਜੇ ਜਾਂਦੇ ਜਾਟ ਰਕਸ਼ਨ ਮੰਗਣ ਵਾਲੇ ਲੋਕ। ਤੇ ਕਿਸੇ ਨੇ ਕਮੈਂਟ ਕੀਤਾ, ਲਓ ਜੀ ਸ਼ਰਾਬ ਦਾ ਟਰੱਕ ਪਲਟਿਆ, ਉਹਦੇ ਚੋਂ ਰਿਜ਼ਰਵੇਸ਼ਨ ਨਿਕਲੀ, ਜਿਹੜੀ ਸ਼ਰਾਬ ਦੀਆਂ ਬੋਤਲਾਂ ਨਿਕਲ ਗਈਆਂ ਤੇ ਇਹ ਰਿਜ਼ਰਵੇਸ਼ਨ ਲੈ ਕੇ ਜਾਟ ਜਿਹੜੇ ਆ ਦੌੜੇ ਜਾ ਰਹੇ ਆ। ਇਹ ਤਾਂ ਹੁੰਦਾ ਕਿਉਂਕਿ ਤੁਹਾਡੇ ਜਿਹੜੇ ਸੰਘਰਸ਼ ਉਹ ਭੀੜ ਦੇ ਵਿੱਚ ਤਬਦੀਲ ਹੋ ਜਾਂਦੇ ਆ। ਹਰਿਆਣੇ ਦਾ ਜਾਟਾਂ ਦਾ ਸੰਘਰਸ਼ ਭੀੜ ਦਾ ਸੰਘਰਸ਼ ਹੈ। ਇਸੇ ਕਰਕੇ ਲੁੱਟ ਖਸੁੱਟ ਹੈ, ਇਸੇ ਕਰਕੇ ਸਾੜ ਫੂਕ ਹੈ, ਇਸੇ ਕਰਕੇ ਰਸਤੇ ਇਸ ਢੰਗ ਨਾਲ ਜਾਮ ਕੀਤੇ ਗਏ ਆ, ਇਸੇ ਕਰਕੇ ਬੱਸਾਂ ਫੂਕ ਦਿੱਤੀਆਂ ਗਈਆਂ, ਲੋਕਾਂ ਦੀਆਂ ਗੱਡੀਆਂ ਫੂਕ ਦਿੱਤੀਆਂ ਗਈਆਂ। ਇੱਕ ਖਬਰ ਦੱਬ ਲਈ ਗਈ ਆ ਹਾਲੇ ਸੁਖਦੇਵ ਢਾਬੇ ਦੇ ਨੇੜੇ ਤੇੜੇ, ਜਿਹੜਾ ਕਰਨਾਲ ਤੋਂ ਅੱਗੇ ਆ, ਉੱਥੇ ਬਕਾਇਦਾ ਇੱਕ ਗੱਡੀ ਰੋਕ ਕੇ ਉਹਦੇ 'ਚ ਸਵਾਰ ਜਿਹੜੇ ਲੋਕ ਸੀ ਮਰਦ, ਉਹਨਾਂ ਨੂੰ ਭਜਾ ਦਿੱਤਾ ਗਿਆ। 8-10 ਔਰਤਾਂ ਨੂੰ ਲਿਜਾਇਆ ਗਿਆ, ਉਹਨਾਂ ਨੂੰ ਪਿੱਛੇ ਖੇਤਾਂ 'ਚ ਲਿਜਾ ਕੇ ਉਹਨਾਂ ਨੂੰ ਨਿਰਵਸਤਰ ਕੀਤਾ ਗਿਆ, ਉਹਨਾਂ ਨੂੰ ਰੇਪ ਕੀਤਾ ਗਿਆ ਤੇ ਖਬਰ ਦਬਾ ਲਈ ਗਈ ਮੀਡੀਆ ਦੇ ਵਿੱਚ। ਤੇ ਫਿਰ ਉਹ ਸੁਖਦੇਵ ਢਾਬੇ ਤੇ ਲਿਆ ਕੇ ਉਹਨਾਂ ਨੂੰ ਕੱਪੜੇ ਦਿੱਤੇ ਗਏ ਤੇ ਫਿਰ ਉਹਨਾਂ ਨੂੰ ਸਮਝਾਇਆ ਗਿਆ ਕਿ ਤੁਸੀਂ ਇਹ ਗੱਲ ਜਿਹੜੀ ਆ ਬਹੁਤੀ ਮੀਡੀਆ 'ਚ ਨਾ ਲਿਆਓ, ਤੁਹਾਡੀ ਹੀ ਬੇਇੱਜ਼ਤੀ ਹੋਣੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰੀਆਂ। ਸਾਨੂੰ 84 ਜਿਹੜੀ ਆ ਇਸ ਹਰਿਆਣੇ ਦੀ ਇਸ ਐਜੀਟੇਸ਼ਨ ਦੇ ਜਿਹੜੀ ਨੌਨ ਇਸ਼ੂ ਦੇ ਉੱਤੇ ਲੜੀ ਹੈ, 84 ਯਾਦ ਕਰਵਾ ਦਿੱਤਾ ਹੈ। ਇਸ ਤੋਂ ਬਚਣ ਦੀ ਜ਼ਰੂਰਤ ਹੈ ਤੇ ਮੇਰੀ ਬੇਨਤੀ ਹੈ ਵੀ ਜਿਨ੍ਹਾਂ ਨੇ ਆਉਣਾ ਸੀ ਇੱਥੇ ਪੰਜਾਬ ਵੱਲ, ਉਹ ਆਪਣਾ ਰੀਸ਼ਡਿਊਲ ਕਰ ਲੈਣ, ਹਫ਼ਤਾ 10 ਦਿਨ ਲੇਟ ਕਰ ਲੈਣ। ਤੇ ਇੱਧਰੋਂ ਪੰਜਾਬ ਤੋਂ ਵੀ ਜਾਣ ਵਾਲੇ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਵਾਪਸ ਕੈਨੇਡਾ, ਅਮਰੀਕਾ ਜਾਣਾ ਸੀ, ਇੰਗਲੈਂਡ ਜਾਣਾ ਸੀ, ਉਹਨਾਂ ਨੂੰ ਵੀ ਟਿਕਟਾਂ ਆਪਣੀਆਂ ਜਿਹੜੀਆਂ ਅੱਗੇ ਵਧਾਉਣੀਆਂ ਪਈਆਂ, ਐਕਸਟੈਂਡ ਕਰਨੀਆਂ ਪਈਆਂ। ਇਸ ਹਾਲਤ ਦੇ ਵਿੱਚੋਂ ਇਸ ਲਈ ਗੁਜ਼ਰ ਰਿਹਾ ਤੇ ਇਹਦੇ ਪਿੱਛੇ ਸਿੱਧੇ ਤੌਰ ਦੇ ਉੱਤੇ ਲੋਕ ਵਿਰੋਧੀ ਜਿਹੜੀ ਪੋਲੀਟਿਕਸ ਹੈ, ਸਾਡੇ ਦੇਸ਼ ਦੇ ਉੱਤੇ ਰਾਜ ਕਰਨ ਵਾਲੀ ਹਕੂਮਤੀ ਧਿਰ ਵਿੱਚ ਓਪੋਜੀਸ਼ਨ ਦੀਆਂ ਪਾਰਟੀਆਂ, ਉਹਨਾਂ ਦਾ ਲੋਕਾਂ ਵੱਲ ਪਿੱਠ ਕਰਕੇ ਖੜੇ ਹੋਣਾ ਇਹਦੇ ਪਿੱਛੇ ਹੈ। ਇਹ ਧਿਆਨ ਰੱਖਣ ਵਾਲੀ ਗੱਲ ਹੈ। ਅੱਜ ਜੇ ਹਰਿਆਣੇ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ, ਹੁਣ ਤੱਕ ਨਰਿੰਦਰ ਮੋਦੀ ਦੀ ਸਰਕਾਰ ਨੇ ਹਰਿਆਣੇ 'ਚ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਸੀ। ਰਾਜਸਥਾਨ 'ਚ ਵੀ ਹਾਲਾਤ ਇੱਦੇ ਵਿਗੜੇ, ਗੁਜਰਾਤ 'ਚ ਵੀ ਇੱਦੇ ਵਿਗੜੇ ਹੈ, ਪਰ ਸਰਕਾਰ ਤਿੰਨਾਂ ਥਾਵਾਂ ਦੇ ਉੱਤੇ ਬੀਜੇਪੀ ਦੀ ਹੈ। ਦਿੱਲੀ 'ਚ ਵੀ ਬੀਜੇਪੀ ਦੀ ਸਰਕਾਰ ਹੈ ਜਿਹੜੀ ਕੇਂਦਰ ਦੇ ਵਿੱਚ, ਉਹਦੇ ਬਾਵਜੂਦ ਇਹ ਸਾਰਾ ਕੁਝ ਹੋ ਰਿਹਾ। ਜਿਹੜੇ ਅੱਛੇ ਦਿਨਾਂ ਦੇ ਸੁਪਨੇ ਨਰਿੰਦਰ ਮੋਦੀ ਨੇ ਦਿਖਾਏ ਸੀ, ਉਹ ਸੁਪਨੇ ਜਿਹੜੇ ਚਕਨਾਚੂਰ ਹੋ ਚੁੱਕੇ ਆ ਤੇ 1.5-2 ਸਾਲਾਂ ਦੇ ਵਿੱਚ ਹੀ ਇਹ ਪਤਾ ਲੱਗ ਗਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਚੱਲ ਰਹੀ ਬੀਜੇਪੀ ਸਰਕਾਰ ਦੇ ਅਸਲੀ ਏਜੰਡੇ ਕੀ ਹੈ। ਹਾਂਜੀ, ਬਿਲਕੁਲ। ਜਿਸ ਤਰ੍ਹਾਂ ਤੁਸੀਂ ਇਹਨਾਂ ਦੀ ਮਾਨਸਿਕ ਹਾਲਤ ਦੱਸੀ ਹੈ, ਇਹਨਾਂ ਦੀ ਮਾਨਸਿਕ ਹਾਲਤ ਬਿਲਕੁਲ 1984 ਦੇ ਵਿੱਚ ਵੀ ਇਸ ਤਰ੍ਹਾਂ ਸੀ, ਜੋ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦੇ ਕਾਂਡ ਕੀਤੇ ਆ, ਇਸੇ ਤਰ੍ਹਾਂ ਦਾ ਜਿਹੜਾ ਨੰਗਾ ਨਾਚ ਹੈ ਇੱਥੇ ਵੀ ਹੋ ਰਿਹਾ ਹੈ। ਤੇ ਅੱਗੇ ਆਪਾਂ JNU ਦੀ ਗੱਲ ਕਰੀਏ ਕਿ ਉਹ ਇਸ਼ੂ ਵੀ ਹਜੇ ਠੰਡਾ ਨਹੀਂ ਪਿਆ ਤੇ ਵਿਦਿਆਰਥੀ ਆ ਜਿਹੜੇ ਉਹ ਵੀ ਮਾਰਚ ਕਰ ਰਹੇ ਆ। ਦੇਖੋ, ਇਹ ਵੀ ਆਪਣੇ ਆਪ ਦੇ ਵਿੱਚ ਪੂਨੇ ਦਾ ਜਿਹੜਾ ਇੱਕ ਸੰਘਰਸ਼ ਤੁਰਿਆ ਆ ਰਿਹਾ, ਉੱਥੇ ਜਿਹੜਾ ਰਜਿੰਦਰ ਚੌਹਾਨ ਨੂੰ ਉੱਥੇ ਲਾ ਦਿੱਤਾ ਗਿਆ ਚੇਅਰਪਰਸਨ ਫਿਲਮ ਤੇ ਥੀਏਟਰ ਦੀ ਸੰਸਥਾ ਆ ਪੂਨੇ ਵਾਲੀ FTI, ਤੇ ਉਹਦੇ 'ਚ ਜਿਸ ਤਰ੍ਹਾਂ ਦਾ ਦਖਲਅੰਦਾਜ਼ੀ ਰਹੀ ਸਰਕਾਰ ਦੀ, ਉਹਦੀ ਕੰਟੀਨਿਊਟੀ ਫਿਰ ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ ਹੋਈ ਹੈ। ਉੱਥੇ RSS ਦੇ ਲੋਕ ਗਏ ਨੇ, ਭਾਰਤੀ ਜਨਤਾ ਪਾਰਟੀ ਦੀ ਜਿਹੜਾ ਸਟੂਡੈਂਟਸ ਵਿੰਗ ਹੈ ਉਹਦਾ ਦਖਲ ਰਿਹਾ, ਬਾਅਦ ਵਿੱਚ 2 ਕੇਂਦਰੀ ਮੰਤਰੀਆਂ ਦਾ ਉੱਥੇ ਦਖਲ ਰਿਹਾ ਤੇ ਇੱਕ ਰੋਹਿਤ ਵੇਮੂਲਾ ਨਾਂ ਦੇ ਨੌਜਵਾਨ ਨੂੰ, ਸਟੂਡੈਂਟਸ ਨੂੰ ਤੇ 4 ਸਾਥੀਆਂ ਨੂੰ ਉੱਥੋਂ ਸਸਪੈਂਡ ਕੀਤਾ ਗਿਆ। ਉਹਨਾਂ ਦੀ ਸਕਾਲਰਸ਼ਿਪ ਬੰਦ ਕਰ ਦਿੱਤੀ ਗਈ, ਮਜਬੂਰ ਕਰ ਦਿੱਤਾ ਗਿਆ ਰੋਹਿਤ ਨੂੰ ਖੁਦਕੁਸ਼ੀ ਕਰਨ ਵਾਸਤੇ। ਜਦੋਂ ਅਸੀਂ ਖੁਦਕੁਸ਼ੀ ਨਹੀਂ ਕਹਿੰਦੇ, ਅਸੀਂ ਸਮਝਦੇ ਹਾਂ ਕਿ ਉਹ ਇੱਕ ਕਿਸਮ ਦਾ ਮਰਡਰ ਹੈ, ਪੋਲੀਟੀਕਲ ਮਰਡਰ ਹੈ। ਉਹਦੀ ਕੰਟੀਨਿਊਟੀ JNU ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਭਾਰਤ ਦੀਆਂ ਤਮਾਮ ਯੂਨੀਵਰਸਿਟੀਆਂ ਦੇ ਵਿੱਚੋਂ ਜਿਹੜੀਆਂ ਬਿਹਤਰੀਨ ਯੂਨੀਵਰਸਿਟੀਆਂ ਉਹ ਹੈ ਜਿੱਥੇ ਵਿਚਾਰਾਂ ਦੀ ਜ਼ਮੀਨ ਜਿਹੜੀ ਹੈ ਉਹ ਪਨਪਦੀ ਹੈ ਤੇ ਉਹਨੂੰ ਟਾਰਗੇਟ ਕੀਤਾ ਜਾ ਰਿਹਾ। ਤੁਹਾਨੂੰ ਯਾਦ ਹੋਣਾ 4 ਮਹੀਨੇ ਪਹਿਲਾਂ ਜਿਹੜਾ ਸੁਬਰਾਮਨਿਅਮ ਸਵਾਮੀ ਹੈ, ਉਹਦੀ ਚਰਚਾ ਚੱਲੀ ਸੀ ਕਿ ਉਹਨੂੰ JNU ਦਾ VC ਲਾਇਆ ਜਾਣਾ। ਉਹਨੇ ਕਿਹਾ ਕਿ ਮੈਂ VC ਲੱਗਣ ਨੂੰ ਤਿਆਰ ਹੈ, ਪਹਿਲਾਂ ਜਿਹੜਾ ਇਹ JNU ਹੈ ਇਹ ਮਾਓਵਾਦੀਆਂ ਦਾ ਗੜ੍ਹ ਆ, ਇੱਥੇ ਮਾਓਵਾਦੀ ਰਹਿੰਦੇ ਆ, ਇਹਨਾਂ ਦਾ ਸਫਾਇਆ ਇੱਥੋਂ ਕਰੋ। ਯਾਨੀ ਕਿਸੇ ਸਿਆਣੇ ਮੰਤਰੀ ਜਾਂ ਸੀਨੀਅਰ ਲੀਡਰ ਦੇ ਇਸ ਤਰ੍ਹਾਂ ਦੇ ਬਿਆਨ ਇਹ ਦਰਸਾਉਂਦੇ ਆ ਕਿ ਕਿੰਨੀ ਜ਼ਿਆਦਾ ਨਫ਼ਰਤ ਜਿਹੜੀ ਹੈ, ਜਿਹੜੇ ਅਸਹਿਮਤੀ ਤੁਹਾਡੇ ਨਾਲ ਰੱਖਦੇ ਆ ਵਿਚਾਰਾਂ ਦੀ, ਉਹਨਾਂ ਦੇ ਵਿਰੁੱਧ ਭਾਰਤੀ ਜਨਤਾ ਪਾਰਟੀ ਦੇ ਮਨ ਦੇ ਵਿੱਚ ਜਾਂ ਜ਼ਹਿਰ ਕਿੰਨਾ ਭਰਿਆ ਹੋਇਆ। JNU ਵਿਚਾਰਾਂ ਦੀ ਇੱਕ ਬਹੁਤ ਹੀ ਕਹਿ ਲਓ ਵੀ ਵਿਰਾਸਤ JNU ਦੇ ਕੋਲ ਹੈ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕੋਲ। ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਉੱਥੇ ਕੁਝ ਜਿਹੜੇ ਵਿਚਾਰ ਜਿਹੜੇ ਹੈਗੇ ਆ, ਜਿਹੜੇ
ਕਹਿ ਲਓ ਵੀ ਜਿਹੜੇ ਭਾਰੂ ਵਿਚਾਰ ਹੈ ਉਹ ਭਾਰਤ ਦੇ ਵਿੱਚ ਬਰਾਬਰੀ ਦਾ ਸਮਾਜ ਸਿਰਜਣ ਵਾਲੇ ਵਿਚਾਰ ਹੈ। ਜਦੋਂ ਕਨ੍ਹਈਆ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਉਹਨੂੰ ਮਾਰਨ ਦੀ ਸਾਜ਼ਿਸ਼ ਕੀਤੀ ਗਈ, ਉਹ ਵੀ ਸੱਚ ਸਾਹਮਣੇ ਆ ਗਿਆ। ਅੱਜ ਤੱਕ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ ਜੇ ਚੋਂ ਵਕੀਲ ਜਿਹੜਾ ਨੇ ਉਹਨੂੰ ਮਾਰਿਆ ਕੁੱਟਿਆ ਅਦਾਲਤ ਦੀ ਪੇਸ਼ੀ ਦੇ ਦੌਰਾਨ ਉਹਨੇ ਕਿਹਾ ਕਿ ਅਸੀਂ ਤਾਂ ਇਹਨੂੰ ਮਾਰਨਾ ਹੀ ਮਾਰਨਾ, ਯਾਨੀ ਉਹਦੀ ਜਾਨ ਤੇ ਹਾਲੇ ਵੀ ਖਤਰਾ ਹੈ। ਤੇ ਜਦੋਂ ਕਨ੍ਹਈਆ ਕੁਮਾਰ ਦੇ ਭਰਾ ਨੂੰ ਅੱਜ ਤੱਕ ਦੇ ਹੀ ਇੱਕ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਇੰਟਰਵਿਊ ਕੀਤਾ ਤੇ ਉਹਨੂੰ ਪੁੱਛਿਆ ਵੀ ਕਨ੍ਹਈਆ ਕੁਮਾਰ ਨੂੰ ਦੇਸ਼ ਧਰੋਹੀ ਕਿਹਾ ਜਾ ਰਿਹਾ ਹੈ, ਤੁਹਾਡਾ ਕੀ ਕਹਿਣਾ? ਤੇ ਉਹਦੇ ਭਰਾ ਨੇ ਕਿਹਾ ਵੀ ਜੇ ਭੁੱਖਮਰੀ ਦੇ ਖਿਲਾਫ ਲੜਨਾ ਦੇਸ਼ ਧਰੋਹ ਹੈ ਤੇ ਫਿਰ ਮੈਂ ਵੀ ਦੇਸ਼ ਧਰੋਹੀ ਹੈ। JNU ਦੀ ਵਿਰਾਸਤ ਤੇ ਹੈ ਕਿ ਉਹ ਦੇਸ਼ ਦੇ ਹਰ ਖਿੱਤੇ ਦੇ ਵਿੱਚ ਜਿੱਥੇ ਕਿਤੇ ਵੀ ਕੋਈ ਜਨ ਅੰਦੋਲਨ ਹੁੰਦੇ ਹੈ ਜਾਂ ਜਿੱਥੇ ਕਿਤੇ ਵੀ ਲੋਕਾਂ ਦੀ ਬਰਾਬਰੀ ਦੀ ਲੜਾਈ ਲੜੀ ਜਾਂਦੀ JNU ਨੂੰ ਸਪੋਰਟ ਕਰਦਾ। ਤੇ ਇਹ ਇਸ ਕਰਕੇ ਅੱਖਾਂ 'ਚ ਰੜਕ ਰਿਹਾ ਭਾਰਤੀ ਜਨਤਾ ਪਾਰਟੀ ਦੀਆਂ ਅੱਖਾਂ ਦੇ ਵਿੱਚ, RSS ਦੀਆਂ ਅੱਖਾਂ ਦੇ ਵਿੱਚ। ਇਸੇ ਕਰਕੇ ਆਪਣੇ ਸਟੂਡੈਂਟਸ ਵਿੰਗ ABP ਨੂੰ ਅੱਗੇ ਲਾ ਕੇ JNU ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਤੇ ਦੋਸ਼ ਇਹ ਲਾਏ ਗਏ ਵੀ ਫਲਾਨੀ ਜਿਹੜੀ ਯੂਨੀਅਨ ਹੈ ਜਾਂ ਜਥੇਬੰਦੀ ਹੈ ਜਿਹੜੇ ਪ੍ਰੈਜ਼ੀਡੈਂਟ ਕਨ੍ਹਈਆ ਕੁਮਾਰ ਹੈ ਵੀ ਉਹਨਾਂ ਨੇ ਆਰਗੇਨਾਈਜ਼ ਕੀਤਾ ਸੀ, ਜਦਕਿ ਉਹਨਾਂ ਨੇ ਕੁਝ ਆਰਗੇਨਾਈਜ਼ ਨਹੀਂ ਕੀਤਾ। ਉੱਥੇ ਪਾਕਿਸਤਾਨ ਜ਼ਿੰਦਾਬਾਦ ਦੇ ਜਿਹੜੇ ਨਾਅਰੇ ਲੱਗੇ ਜਾਂ ਦੇਸ਼ ਵਿਰੋਧੀ ਜਿਹੜੇ ਨਾਅਰੇ ਲੱਗੇ ਆ, ਅਸੀਂ ਉਹਦੀ ਨਿੰਦਾ ਕਰਦੇ, ਅੱਗੇ ਵੀ ਅਸੀਂ ਇਹ ਗੱਲ ਕਹਿ ਚੁੱਕੇ ਹਾਂ, ਪਰ ਉਹ ਨਾਅਰੇ ਕਨ੍ਹਈਆ ਕੁਮਾਰ ਨੇ ਨਹੀਂ ਲਾਏ। ਉਹ ਨਾਅਰੇ ਜਿਹੜੇ ਆ ਅੱਜ ਇਸ ਨੌਜਵਾਨ ਦਾ ਹੁਣ ਨਾਂ ਲਿਆ ਜਾ ਰਿਹਾ ਉਮਰ ਖਾਲਿਦ, ਉਹਦਾ ਭਾਸ਼ਣ ਵੀ ਮੈਂ ਸੁਣਿਆ YouTube ਦੇ ਉੱਤੇ ਵੀ ਹੈ, ਸੋਸ਼ਲ ਸਾਈਟਸ ਤੇ ਬਾਕੀਆਂ ਤੇ ਵੀ ਹੈ, ਤੁਸੀਂ ਵੀ ਸੁਣ ਸਕਦੇ ਹੋ। ਉਹਦੇ ਸਾਰਾ ਭਾਸ਼ਣ ਉਹਦਾ ਮੈਂ ਸੁਣਿਆ, ਉਹਦੇ 'ਚ ਕਿਤੇ ਕੋਈ ਦੇਸ਼ ਧਰੋਹ ਨਹੀਂ ਹੈ ਤੇ ਉਹਦੇ ਬਾਵਜੂਦ ਉਹਨਾਂ ਨੂੰ ਦੇਸ਼ ਧਰੋਹੀ ਸਾਬਤ ਕੀਤਾ ਜਾ ਰਿਹਾ ਤੇ JNU ਨੂੰ ਟਾਰਗੇਟ ਕੀਤਾ ਜਾ ਰਿਹਾ, ਜਿਹਦੇ ਖਿਲਾਫ ਕੱਲ ਫਿਰ ਤੁਸੀਂ ਖਬਰਾਂ ਸੁਣੀ ਲਿਆ ਕਿ ਜੰਤਰ ਮੰਤਰ ਤੇ ਬਹੁਤ ਵੱਡਾ ਇੱਕ ਸਾਰਾ ਦਿਨ ਦਾ ਮੁਜ਼ਾਹਰਾ ਜਿਹੜਾ ਆ ਉਹ ਵਿਉਂਤਬੱਧ ਕੀਤਾ ਗਿਆ ਸੀ, ਜਿਹਦੇ 'ਚ ਅਰਵਿੰਦ ਕੇਜਰੀਵਾਲ ਵੀ ਗਏ ਤੇ ਰਾਹੁਲ ਗਾਂਧੀ ਵੀ ਗਏ। ਰਾਹੁਲ ਗਾਂਧੀ ਨੇ ਵੀ ਇਹ ਗੱਲ ਉੱਥੇ ਕਹੀ ਵੀ ਭਾਰਤੀ ਜਨਤਾ ਪਾਰਟੀ ਤੇ RSS ਵਾਲੇ ਇੱਕੋ ਸੋਚ ਜਿਹੜੀ ਹੈ ਦੇਸ਼ ਉੱਪਰ ਥੋਪਣਾ ਚਾਹੁੰਦੇ ਆ। ਇੱਕ ਭਾਸ਼ਾ ਹੋਵੇ, ਇੱਕ ਰੰਗ ਹੋਵੇ, ਇੱਕ ਜ਼ਾਤ ਹੋਵੇ, ਇੱਕ ਧਰਮ ਹੋਵੇ, ਜਿਹਨੂੰ ਅਸੀਂ ਹਿੰਦੂ ਰਾਸ਼ਟਰ ਕਹਿੰਦੇ ਆ ਤੇ ਇਹ ਲੋਕਾਂ ਨੂੰ ਬਰਦਾਸ਼ਤ ਨਹੀਂ। ਅਰਵਿੰਦ ਕੇਜਰੀਵਾਲ ਨੇ ਵੀ ਇਹ ਗੱਲ ਕਹੀ ਹੈ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹਨੂੰ ਵਿਦਿਆਰਥੀਆਂ ਨਾਲ ਘੱਟੋ ਘੱਟ ਪੰਗੇ ਨਹੀਂ ਲੈਣੇ ਚਾਹੀਦੇ। ਤੇ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜਮਹੂਰੀ ਤੌਰ ਦੇ ਉੱਤੇ ਜਿਹੜੇ ਅਦਾਰੇ ਕੰਮ ਕਰ ਰਹੇ ਆ, ਚੰਗਾ ਕੰਮ ਕਰ ਰਹੇ ਆ, ਉਹਨਾਂ 'ਚ ਆਪਣੇ ਬੰਦੇ ਲਿਜਾ ਕੇ ਉੱਥੇ ਕਬਜ਼ਾ ਕਰਨ ਦੀ ਇੱਕ ਫਿਤਰਤ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉਹ ਸਾਹਮਣੇ ਆਈ ਹੈ। ਇਸ ਦੇ ਤੌਰ ਤੇ ਫਾਸ਼ਿਜ਼ਮ ਦਾ ਇੱਕ ਬਹੁਤ ਵਧੀਆ ਤਰੀਕਾ ਇਹ ਹੁੰਦਾ ਵੀ ਬਾਕੀ ਜਿਹੜਾ ਵਿਰੋਧ ਰੱਖਣ ਵਾਲੇ ਹੈ ਉਹਨਾਂ ਨੂੰ ਦਰੜ ਕੇ ਰੱਖ ਦਿਓ, ਉਹਨਾਂ ਨੂੰ ਖਤਮ ਹੀ ਕਰ ਦਿਓ। ਫਾਸ਼ਿਜ਼ਮ ਦਾ ਪਹਿਲਾ ਵਾਕ ਹੀ ਇਹ ਹੈ ਵੀ ਸਾਡੇ ਨਾਲ ਵਿਰੋਧ ਜਾਂ ਸਹਿਮਤੀ ਰੱਖਣ ਵਾਲੇ ਜਿਹੜੇ ਆ ਅਸੀਂ ਉਹਨਾਂ ਨਾਲ ਵਿਚਾਰਾਂ ਦੀ ਜੰਗ 'ਚ ਨਹੀਂ ਪੈਣਾ, ਅਸੀਂ ਸਿੱਧਾ ਉਹਨਾਂ ਨੂੰ ਖਤਮ ਕਰਾਂਗੇ। ਸੋ ਇਹ ਖਤਮ ਕਰਨ ਦੀ ਰਾਜਨੀਤੀ ਦੇ ਉੱਤੇ BJP ਚੱਲ ਰਹੀ ਹੈ। ਪੌਣੇ 2 ਸਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਵਾਲੀ ਸਰਕਾਰ ਦਾ ਸੱਚ ਜਿਹੜਾ ਅਸਲੀ ਸੱਚ ਜਿਹੜਾ ਉਹ ਹੁਣ ਸਾਡੇ ਸਾਹਮਣੇ ਹੈ ਤੇ ਲੋਕ ਇਹਦਾ ਜਵਾਬ ਦੇਣਗੇ ਲਾਜ਼ਮੀ ਤੌਰ ਤੇ। ਜੀ, ਤੇ ਅੱਗੇ ਤੁਸੀਂ ਜਿਸ ਤਰ੍ਹਾਂ ਸਟੂਡੈਂਟਸ ਦੀ ਗੱਲ ਕੀਤੀ ਆ ਤੇ ਸਟੂਡੈਂਟਸ ਦੀ ਗੱਲ ਅੱਗੇ ਕਰਦੇ ਆ ਕਿ ਜਿਸ ਤਰ੍ਹਾਂ ਯੂਨੀਵਰਸਿਟੀ ਦੇ ਅੰਦਰ ਜਿਹੜੇ ਸਟੂਡੈਂਟਸ ਆ ਉਹਨਾਂ ਤੇ ਦੇਸ਼ ਧਰੋਹੀ ਦਾ ਕੇਸ ਬਣਿਆ ਹੋਇਆ, ਪਰ ਬਾਹਰ ਜਿਹੜਾ ਮੀਡੀਆ ਆ ਉਹ ਆਪੇ ਹੀ ਦੇਸ਼ ਧਰੋਹੀ ਉਹਨਾਂ ਨੂੰ ਗਰਦਾਨਦਾ ਹੈ ਕਿ ਦੇਸ਼ ਧਰੋਹੀ ਆ, ਆਪੇ ਹੀ ਉਹਨਾਂ ਦਾ ਜੱਜ ਬਣਿਆ ਹੋਇਆ। ਹਾਲੇ ਉਹਨਾਂ ਦੇ ਉੱਤੇ ਕੇਸ ਦਰਜ ਹੈ, ਉਹਦੇ 'ਚ ਇੱਕ ਕਨ੍ਹਈਆ ਕੁਮਾਰ ਤੇ ਕੇਸ ਦਰਜ ਹੈ, ਉਹ ਅਦਾਲਤ ਦੀ ਪੇਸ਼ੀਆਂ ਭੁਗਤ ਰਿਹਾ। ਜਿਹੜੇ 5 ਹੋਰ ਵਿਦਿਆਰਥੀ ਜਿਹੜੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਇਸ ਵੇਲੇ ਹੈ ਪਿਛਲੇ 36 ਘੰਟਿਆਂ ਤੋਂ ਦਿੱਲੀ ਦੀ ਪੁਲਿਸ ਦੀ ਹਿੰਮਤ ਨਹੀਂ ਪੈ ਰਹੀ ਕਿ ਸਿੱਧੇ ਜਾ ਕੇ ਉਹਨਾਂ ਨੂੰ ਅੰਦਰੋਂ ਗ੍ਰਿਫਤਾਰ ਕੀਤਾ ਜਾਏ। JNU ਦਾ ਜਿਹੜਾ ਪ੍ਰਸ਼ਾਸਨ ਹੈ ਜਾਂ VC ਉਹਨੇ ਹਾਲੇ ਪੁਲਿਸ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਤੇ ਉਹਨਾਂ ਦੇ ਉੱਤੇ ਵੀ ਦੇਸ਼ ਧਰੋਹ ਦਾ ਕੇਸ ਕਿਹਾ ਜਾ ਰਿਹਾ। ਕੇਸ ਦੇਸ਼ ਧਰੋਹ ਦਾ ਪਾਇਆ ਜਾ ਰਿਹਾ, ਠੀਕ ਹੈ, ਪਾ ਦਿੱਤਾ ਗਿਆ, ਪਰ ਉਹ ਕੇਸ ਦੀ ਪ੍ਰਕਿਰਿਆ ਕੀ ਹੋਣੀ ਚਾਹੀਦੀ ਹੈ ਜਿੱਦਾਂ ਹੁੰਦੀ ਹੈ। ਸਾਡੇ ਦੇਸ਼ ਦੇ ਵਿੱਚ ਇੱਕ ਨਿਆਂ ਵਿਵਸਥਾ ਹੈ, ਸਾਡੇ ਕੋਲ ਜੁਡੀਸ਼ੀਅਲ ਸਿਸਟਮ ਹੈ, ਉਹਦੇ 'ਚ ਅਦਾਲਤ ਦੇ ਵਿੱਚ ਮਾਮਲਾ ਜਾਏਗਾ, ਅਦਾਲਤ ਹਾਲੇ ਉਹਨਾਂ ਨੂੰ ਜ਼ਮਾਨਤ ਦੇਏਗੀ, ਫਿਰ ਉਹ ਕੇਸ ਦੇ ਵਿੱਚ ਬਹਿਸ ਹੋਏਗੀ, ਫਿਰ ਕਿਤੇ ਜਾ ਕੇ ਪ੍ਰਮਾਣਿਤ ਹੋਏਗਾ ਵੀ ਹਾਂ ਸੱਚਮੁੱਚ ਹੀ ਦੇਸ਼ ਧਰੋਹੀ ਹੈਗੇ ਹੈ, ਫਿਰ ਉਹਦੇ ਮੁਤਾਬਕ ਸਜ਼ਾ ਦਿੱਤੀ ਜਾਏਗੀ। ਜਾਂ ਇਹ ਪ੍ਰਮਾਣਿਤ ਹੋਏਗਾ ਕਿ ਇਹਨਾਂ ਦੇ ਉੱਤੇ ਜਿਹੜਾ ਕੇਸ ਪਾਏਗਾ ਝੂਠਾ ਹੈ, ਇਹਦਾ ਤੇ ਦੇਸ਼ ਧਰੋਹ ਦਾ ਕੇਸ ਕੋਈ ਨਹੀਂ ਬਣਦਾ। ਇਹ ਤਾਂ ਇੱਕ ਪ੍ਰਕਿਰਿਆ ਹੈ ਨਾ, 5-4 ਮਹੀਨੇ ਸਾਲ ਲੱਗ ਸਕਦਾ ਨਾ ਇਸ ਮਸਲੇ ਨੂੰ। ਕਿਸੇ ਤੇ ਕੇਸ ਦਰਜ ਹੋ ਗਿਆ, ਕੇਸ ਦਰਜ ਹੁੰਦੇ ਤੁਸੀਂ ਕਹਿ ਦੋ ਵੀ ਇਹ ਦੇਸ਼ ਧਰੋਹੀ ਹੈ, ਇਹ ਕਿਹਨੇ ਰਾਈਟ ਦੇ ਦਿੱਤਾ ਕਿਸੇ ਨੂੰ? 2 ਚੈਨਲ 3 ਚੈਨਲ ਏਦਾਂ ਦੇ ਆ ਸਾਡੇ ਇੰਡੀਆ ਦੇ ਵਿੱਚ ਜਿਨ੍ਹਾਂ ਨੇ ਆਪ ਹੀ ਮੀਡੀਆ ਟ੍ਰਾਇਲ ਕਰ ਲਿਆ ਤੇ ਇਹਨਾਂ ਨੂੰ ਦੇਸ਼ ਧਰੋਹੀ ਐਲਾਨ ਦਿੱਤਾ। ਉਹ ਸਿੱਧੇ ਤੌਰ ਤੇ RSS ਦੀ ਭਾਸ਼ਾ ਚੈਨਲ ਬੋਲਦੇ ਆ ਤੇ ਇਹਦੇ ਖਿਲਾਫ ਵੀ ਭਾਰਤੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸਾ ਪਨਪ ਰਿਹਾ। ਇੱਕ ਪਾਸੇ ਅੱਜ ਤੱਕ ਜਿਹੜਾ ਆ ਉਹ ਬਕਾਇਦਾ ਇੱਕ ਸਟੋਰੀ ਲੈ ਕੇ ਆਉਂਦਾ ਆ, ਇੱਕ ਸਟਿੰਗ ਆਪਰੇਸ਼ਨ ਲੈ ਕੇ ਆਉਂਦਾ ਜਿਹਦੇ ਵਿੱਚ ਪਤਾ ਲੱਗਦਾ ਹੈ ਵੀ ਇਹਨਾਂ ਨੂੰ ਸਿੱਧਾ ਤੌਰ ਤੇ ਟਾਰਗੇਟ ਕੀਤਾ ਗਿਆ, ਕਨ੍ਹਈਆ ਕੁਮਾਰ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ, ਬਾਹਰੋਂ ਬੰਦੇ ਲਿਆਂਦੇ ਗਏ ਕਾਲੇ ਕੋਟ ਪਵਾ ਕੇ, ਵਕੀਲ ਬਣਾ ਕੇ,
ਇੱਕ ਪਾਸੇ ਐਨਡੀਟੀਵੀ ਜਿਹੜਾ ਆ ਬਿਲਕੁਲ ਸੱਚੀ ਗੱਲ ਲੈ ਕੇ ਉਹਦਾ ਰਾਤ ਦੀ ਡਿਬੇਟ ਤੁਸੀਂ ਦੇਖੀ ਹੋਣੀ ਹੈ। ਬਕਾਇਦਾ ਉਸ ਡਿਬੇਟ ਦੇ ਵਿੱਚ ਰਵੀਸ਼ ਕੁਮਾਰ ਨੇ ਜਿਹੜੀ ਡਿਬੇਟ ਕਰਵਾਈ ਆ ਉਹਦੇ ਚ ਸਾਫ਼ ਤੌਰ ਤੇ ਉੱਭਰ ਕੇ ਆਉਂਦਾ ਕਿ ਜੀਐਨਯੂ ਵਰਗੀ ਵਧੀਆ ਯੂਨੀਵਰਸਿਟੀ ਜਿਹੜੀ ਆ ਦੇਸ਼ ਵਿੱਚ ਬਹੁਤ ਗਿਣਤੀ ਕਰਨ ਵਾਲੀਆਂ ਯੂਨੀਵਰਸਿਟੀਆਂ ਦੇ ਵਿੱਚ ਹੈ ਤੇ ਉੱਥੇ ਜੋ ਭਰਮ ਫੈਲਾਏ ਜਾ ਰਹੇ ਇੱਕ ਨੇ ਕਿਹਾ, ਇੱਕ ਬੀਜੇਪੀ ਦਾ ਵਿਧਾਇਕ ਕਿਹਾ, ਉਹਨੇ ਪਤਾ ਕੀ ਕਿਹਾ, ਕਹਿੰਦਾ ਜੀਐਨਯੂ ਦੇ ਵਿੱਚ ਸਵੇਰੇ ਜਦੋਂ ਤੁਸੀਂ ਜਾਓਗੇ ਤੇ ਤੁਹਾਨੂੰ 2000 ਦੇ ਕਰੀਬ ਬੀਅਰ ਦੀਆਂ ਬੋਤਲਾਂ ਮਿਲਣਗੀਆਂ, 4000 ਸ਼ਰਾਬ ਦੀਆਂ ਬੋਤਲਾਂ ਮਿਲਣਗੀਆਂ, 3000 ਜਿਹੜੇ ਕੋਂਡਮ ਮਿਲਣਗੇ, 50000 ਜਿਹੜੇ ਆ ਚਿਕਨ ਦੀਆਂ ਹੱਡੀਆਂ ਮਿਲਣਗੀਆਂ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਤੇ ਨਾਲ ਉਹਨੇ ਕਿਹਾ ਕਿ ਜਿਹੜੀਆਂ ਉੱਥੇ ਦੀਆਂ ਹੋਸਟਲ 'ਚ ਕੁੜੀਆਂ ਰਹਿੰਦੀਆਂ ਵਿਦਿਆਰਥਣਾਂ ਉਹ ਵੇਸਬਾ ਤੋਂ ਵੀ ਗਈਆਂ ਗਿਰੀਆਂ, ਉਹ ਤਵਾਇਫਾਂ ਤੋਂ ਵੀ ਗਈਆਂ ਗੁਜ਼ਰੀਆਂ। ਇੱਦਾਂ ਦੀਆਂ ਗੱਲਾਂ ਬੀਜੇਪੀ ਵਾਲੇ ਕਰ ਰਹੇ ਆ ਤੇ ਇਹਨੂੰ ਕੱਲ ਡਿਬੇਟ ਦੇ ਵਿੱਚ ਲਿਆਂਦਾ ਰਵੀਸ਼ ਕੁਮਾਰ ਨੇ ਤੇ ਸਾਫ਼ ਗੱਲ ਕੀਤੀ। ਉਹ ਜਿਹੜੇ ਆਏ ਸੀ ਪੈਨਲਿਸਟ ਸੀਗੇ ਉਹਨਾਂ ਨੇ ਦੱਸਿਆ ਕਿ ਜੀਐਨਯੂ ਤੋਂ ਵਧੀਆ ਜਿਹੜਾ ਆ ਦਿੱਲੀ ਦੇ ਵਿੱਚ ਕੋਈ ਯੂਨੀਵਰਸਿਟੀ ਨਹੀਂ ਹੈ ਤੇ ਦੇਸ਼ ਵਿੱਚ ਵੀ ਜਿਹੜੀਆਂ ਸਭ ਤੋਂ ਬਿਹਤਰ ਯੂਨੀਵਰਸਿਟੀ ਉਹਨਾਂ 'ਚ ਜੀਐਨਯੂ ਦਾ ਆਉਂਦਾ ਤੇ ਉਹਨੂੰ ਏਦਾਂ ਬਦਨਾਮ ਕੀਤਾ ਜਾ ਰਿਹਾ, ਟਾਰਗੇਟ ਕੀਤਾ ਜਾ ਰਿਹਾ। ਦੂਜੀ ਗੱਲ ਦੇਸ਼ ਧਰੋਹ ਦਾ ਮਾਮਲਾ ਤੇ ਮੀਡੀਆ ਆਪ ਹੀ ਦੇਸ਼ ਧਰੋਹੀ ਦਰਸਾਈ ਜਾਂਦਾ। ਦੇਸ਼ ਸਾਡੇ ਇੱਥੇ ਬੜਾ ਸੌਖਾ ਜਿਹਾ ਹੋ ਗਿਆ, ਦੇਸ਼ ਧਰੋਹ ਦੀ ਡੈਫੀਨੇਸ਼ਨ ਹਰ ਬੰਦਾ ਆਪਣੇ ਤਰੀਕੇ ਨਾਲ ਕੱਢ ਰਿਹਾ। ਸਰਕਾਰ ਦੀ ਨਜ਼ਰ ਦੇ ਵਿੱਚ ਜਾਂ ਬੀਜੇਪੀ ਦੀ ਨਜ਼ਰ ਵਿੱਚ ਜਾਂ ਬਜਰੰਗ ਦਲੀਆਂ ਦੀ ਨਜ਼ਰ ਦੇ ਵਿੱਚ ਜਾਂ ਵਿਸ਼ਵ ਹਿੰਦੂ ਪਰਿਸ਼ਦ ਦੀ ਨਜ਼ਰ ਦੇ ਵਿੱਚ ਦੇਸ਼ ਭਗਤ ਕੌਣ ਹੈ? ਜਿਹੜਾ ਸ਼ਾਹਰੁਖ ਖਾਨ ਦੀ ਫਿਲਮ ਨਹੀਂ ਦੇਖਦਾ ਉਹ ਦੇਸ਼ ਭਗਤ ਹੈ, ਜਿਹੜਾ ਸ਼ਾਹਰੁਖ ਖਾਨ ਦੀ ਫਿਲਮ ਦੇਖ ਕੇ ਆਵੇ ਉਹ ਦੇਸ਼ ਧਰੋਹੀ ਹੈ, ਜਿਹੜਾ ਆਮਿਰ ਖਾਨ ਜਿਹੜਾ ਉਹ ਦੇਸ਼ ਧਰੋਹੀ ਹੈ ਤੇ ਸਾਧਵੀ ਰਤੰਬਰਾ ਜਿਹੜੀ ਹੈ ਜਿਹਦਾ ਕੱਲ ਉਹਨੇ ਵੀ ਕਿਹਾ ਅਰਵਿੰਦ ਕੇਜਰੀਵਾਲ ਨੇ ਵੀ ਉਹ ਦੇਸ਼ ਭਗਤ ਹੋ ਗਈ। ਜਿਹੜਾ ਐਮਐਲਏ ਨੇ ਆ ਬਿਆਨ ਦਿੱਤਾ ਉਹ ਬਹੁਤ ਵੱਡਾ ਦੇਸ਼ ਭਗਤ ਹੋ ਗਿਆ। ਜਿਹੜੇ ਸਮਾਜ ਦੇ ਵਿੱਚ ਬਰਾਬਰੀ ਦੀ ਲੜਾਈ ਲੜ ਰਹੇ ਲੋਕ ਹੈ ਉਹ ਸਾਰੇ ਦੇਸ਼ ਧਰੋਹੀ ਹੈ। ਜਿਹੜਾ ਹੱਕ ਸੱਚ ਦੀ ਗੱਲ ਕਰੇ ਉਹ ਦੇਸ਼ ਧਰੋਹੀ ਹੈ। ਹੁਣ ਮਸਲਾ ਇਹ ਹੈ ਕਿ ਦੇਸ਼ ਨਾਲ ਦਗਾ ਕਿਹਨੇ ਕੀਤਾ? ਦੇਸ਼ ਨਾਲ ਦਗਾ ਕੀਤਾ ਨਰਿੰਦਰ ਮੋਦੀ ਹੋਰਾਂ ਨੇ, ਜਿਨ੍ਹਾਂ ਨੇ ਲੋਕਾਂ ਨੂੰ ਸੁਪਨਾ ਦਿਖਾਇਆ ਕਿ ਅੱਛੇ ਦਿਨ ਆਉਣਗੇ। ਅੱਛੇ ਦਿਨ ਆਉਣ ਦੀ ਥਾਂ ਦੇ ਉੱਤੇ ਦਿਨ ਹੋਰ ਵੀ ਬੁਰੇ ਆ ਗਏ। ਦੇਸ਼ ਧਰੋਹੀ ਤਾਂ ਫਿਰ ਉਹ ਹੋਏ ਨਾ ਜਿਨ੍ਹਾਂ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ, ਜਿਨ੍ਹਾਂ ਨੇ ਵਾਅਦਾ ਕੀਤਾ ਕਿ 100 ਦਿਨਾਂ ਦੇ ਵਿੱਚ ਬਲੈਕ ਮਨੀ ਵਾਪਸ ਆ ਜਾਊਗੀ। ਬਲੈਕ ਮਨੀ ਵਾਪਸ ਤਾਂ ਕੀ ਆਉਣੀ ਹੈ, ਬਲੈਕ ਮਨੀ ਹੋਰ ਵੱਧ ਗਈ। ਤੇ ਉਹਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਢਾਡੀ ਸੀਗਾ ਨਰਿੰਦਰ ਮੋਦੀ ਹੋਰਾਂ ਦਾ ਆ ਰਾਮਦੇਵ, ਉਹਨੇ ਆਪਣੀ ਹੱਟੀਆਂ ਜਿਹੜੀਆਂ ਹੋਰ ਚਮਕਾ ਲਈਆਂ। ਅੱਜ ਪਤੰਜਲੀ ਦੇ ਨਾਂ ਤੇ ਬਿਸਕੁਟ ਵੀ ਆ ਰਹੇ ਆ, ਅੱਜ ਪਤੰਜਲੀ ਦੇ ਨਾਂ ਤੇ ਨੂਡਲਸ ਵੀ ਆ ਰਹੇ ਆ, ਬੜਾ ਕੁਝ ਆ ਰਿਹਾ। ਹਾਲੇ ਪਤਾ ਨਹੀਂ ਕੀ ਕੁਛ ਹੋਣਾ। ਉਹਨੇ ਵੀ ਲੋਕਾਂ ਨੂੰ ਝੂਠ ਬੋਲ ਕੇ ਨਰਿੰਦਰ ਮੋਦੀ ਹੋਰਾਂ ਦੇ ਪਿੱਛੇ ਲਾਇਆ ਕਿ ਬਲੈਕ ਮਨੀ ਆ ਜਾਊ, ਬਲੈਕ ਮਨੀ ਆ ਜਾਊ। ਅੱਜ ਖੁਦ ਉਹ ਬਲੈਕ ਮਨੀ ਬਣਾਉਣ ਰਹੇ ਆ। ਸਭ ਤੋਂ ਵੱਡੇ ਦੇਸ਼ ਧਰੋਹੀ ਤਾਂ ਉਹ ਆ ਕਿ ਉਹ ਸਰਕਾਰ ਦੀ ਇਹ ਕਹਿ ਲਓ ਵੀ ਗੋਦੀ 'ਚ ਬੈਠੇ ਲੋਕ ਐ ਸਾਰੇ ਜਿਹੜੇ ਭਾਰਤੀ ਸਮਾਜ ਨੂੰ ਤੋੜਨ ਦਾ ਕੰਮ ਕਰਦੇ ਆ। ਅਸਲੀ ਦੇਸ਼ ਧਰੋਹੀ ਉਹ ਆ ਕਿ ਉਹ ਦੇਸ਼ ਤੇ ਕਬਜ਼ਾ ਕਰਕੇ ਬੈਠੇ ਆ ਤੇ ਜਿਹੜੇ ਸਮਾਜ ਨੂੰ ਜੋੜਨ ਦੀ ਗੱਲ ਕਰਦੇ ਉਹਨਾਂ ਨੂੰ ਦੇਸ਼ ਧਰੋਹੀ ਐਲਾਨਿਆ ਜਾ ਰਿਹਾ। ਮੈਂ ਅੱਗੇ ਵੀ ਗੱਲ ਕਹੀ ਹੋਣੀ ਆ ਕਿ 31% ਨੇ ਵੋਟ ਕੀਤਾ ਨਰਿੰਦਰ ਮੋਦੀ ਨੂੰ। ਨਰਿੰਦਰ ਮੋਦੀ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ। ਬੜੇ ਸਤਿਕਾਰ ਨਾਲ ਮੈਂ ਕਹਿਣਾ ਚਾਹੁੰਦਾ ਤੇ 31% ਲੋਕਾਂ ਨੇ ਉਹਨਾਂ ਨੂੰ ਵੋਟ ਕੀਤਾ। 69% ਦੇ ਹਿੰਦੁਸਤਾਨ ਦੀ ਜਨਤਾ ਨੇ ਉਹਨੂੰ ਵੋਟ ਨਹੀਂ ਕੀਤਾ। ਇਹਦਾ ਮਤਲਬ 69% ਵਿੱਚੇ ਮੈਂ ਵਿੱਚੇ ਤੁਸੀਂ ਸਾਰੇ ਅਸੀਂ ਦੇਸ਼ ਧਰੋਹੀ ਹੋ ਗਏ। ਜੇ ਕਿਸੇ ਨੂੰ ਭੁੱਖ ਲੱਗਦੀ ਆ ਉਹ ਕਹਿੰਦਾ ਮੈਨੂੰ ਭੁੱਖ ਲੱਗਦੀ ਆ, ਮੇਰਾ ਜੁਗਾੜ ਕੀਤਾ, ਮੇਰਾ ਪ੍ਰਬੰਧ ਕੀਤਾ ਜਾਏ, ਮੈਨੂੰ ਰੁਜ਼ਗਾਰ ਚਾਹੀਦਾ, ਮੈਂ 2 ਵੇਲੇ ਦੀ ਰੋਟੀ ਖਾ ਸਕਾਂ, ਮੈਨੂੰ ਏਦਾਂ ਦਾ ਸਿਸਟਮ ਚਾਹੀਦਾ, ਉਹ ਦੇਸ਼ ਧਰੋਹੀ ਹੋ ਜਾਂਦਾ। ਜਿਨ੍ਹਾਂ ਨੇ ਖਾ ਕੇ ਲੋਕਾਂ ਦੇ ਪੈਸੇ ਸੱਤਾ ਹਾਸਲ ਕੀਤੀ, ਹਕੂਮਤ 'ਚ ਬੈਠੇ ਆ, ਕੁਰਸੀਆਂ ਤੇ ਬੈਠੇ ਆ, ਉਹ ਸਭ ਤੋਂ ਵੱਡੇ ਦੇਸ਼ ਭਗਤ ਹੋ ਜਾਂਦੇ ਆ। ਇਹ ਜਿਹੜਾ ਸਿਲਸਿਲਾ ਚੱਲ ਰਿਹਾ, ਇਸ ਸਿਲਸਿਲੇ ਨੂੰ ਲੋਕਾਂ ਨੇ ਹੀ ਤੋੜਨਾ। ਲੋਕ ਹੁਣ ਨਿਸ਼ਾਨਦੇਹੀ ਕਰਨਗੇ ਵੀ ਸਾਡੇ ਨਾਲ ਕੌਣ ਹੈ, ਸਾਡੇ ਖਿਲਾਫ ਕੌਣ ਹੈ। ਅੱਜ ਦੀ ਤਰੀਕ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਦੇ ਵਿੱਚ ਦੇਸ਼ ਜਿਹੜੀ ਇਹ ਸਰਕਾਰ ਚੱਲ ਰਹੀ ਹੈ ਉਹਨੇ ਪੌਣੇ 2 ਸਾਲਾਂ ਦੇ ਵਿੱਚ ਜੋ ਦੇਸ਼ ਦੀ ਹਾਲਤ ਕਰ ਦਿੱਤੀ ਹੈ, ਇਸ ਤੋਂ ਬੁਰੀ ਹਾਲਤ ਹਾਲੇ ਹੋਰ ਹੋਣੀ ਹੈ ਤੇ ਬੁਰੀ ਹਾਲਤ ਹੋਣ ਵੇਲੇ ਹੀ ਲੋਕਾਂ ਨੂੰ ਪਤਾ ਲੱਗਦਾ ਹੈ। ਅੱਜ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਬਣਦਾ ਹੈ ਵੀ ਉਹਨਾਂ ਦੀਆਂ ਇਹਨਾਂ ਨੀਤੀਆਂ ਤੇ ਨੀਅਤ ਕਰਕੇ ਅੱਜ ਦੇਸ਼ ਭਰ ਦੇ ਵਿੱਚ ਜਿਹੜੇ ਲੜਨ ਵਾਲੇ ਲੋਕ ਜਿਹੜੇ ਵੱਖ-ਵੱਖ ਥਾਵਾਂ ਤੇ ਲੜਦੇ ਸੀ, ਇੱਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਆ। ਨਰਿੰਦਰ ਮੋਦੀ ਹੋਰਾਂ ਦੀ ਨੀਅਤ ਤੇ ਉਹਨਾਂ ਦੀ ਸਰਕਾਰ ਦੀ ਨੀਅਤ ਤੇ ਨੀਤੀਆਂ ਨੇ ਭਾਰਤ ਦੇ ਥੋੜੇ ਮਤਭੇਦ ਰੱਖਣ ਵਾਲੇ ਜਿਹੜੇ ਲੋਕ ਹੈ, ਜਿਹੜੇ ਆਪਣੇ ਖਿੱਤਿਆਂ 'ਚ ਲੜ ਰਹੇ, ਉਹਨਾਂ ਨੂੰ ਇਕੱਠਾ ਕਰਨ ਦਾ ਇੱਕ ਮੌਕਾ ਦਿੱਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੌਕਾ ਜਿਹੜਾ ਆ ਇੱਕ ਵਿਸ਼ਾਲ ਏਕਤਾ ਦੇ ਵਿੱਚ ਤਬਦੀਲ ਕਰੇਗਾ। ਸਾਰੇ ਲੋਕ ਰੋਹ ਨੂੰ, ਸਾਰੇ ਲੋਕ ਗੁੱਸੇ ਨੂੰ ਇਸ ਗੱਲ ਦੀ ਉਮੀਦ ਰੱਖਣੀ ਚਾਹੀਦੀ ਹੈ ਜੀ। ਹਾਂਜੀ, ਤੇ ਅੱਗੇ ਗੱਲ ਕਰਦੇ ਹਾਂ ਜੀ, ਪੰਜਾਬ ਵੱਲ ਨੂੰ ਮੁੜਦੇ ਆ ਕਿ ਜਿੱਥੇ ਜਿਹੜੀ ਸਿਆਸਤ ਆ ਭਖੀ ਪਈ ਆ ਤੇ ਇਸ ਸਿਆਸਤ ਦੇ ਵਿੱਚ ਇੱਕ ਪਹਿਲਾਂ ਮੈਂ ਗੱਲ ਜ਼ਰੂਰ ਕਰਨੀ ਚਾਹਾਂਗੀ ਕਿ ਜਦ ਦੀ ਆਮ ਆਦਮੀ ਪਾਰਟੀ ਸਿਆਸਤ ਦੇ ਵਿੱਚ ਆਈ ਆ ਤੇ ਜੋ ਕੁਛ ਉਹ ਕਰਦੇ ਆ, ਜਿਸ ਤਰ੍ਹਾਂ ਉਹ ਸਿਆਸਤ ਦੇ ਵਿੱਚ ਆਏ ਆ, ਹੌਲੀ ਕਰਕੇ ਲੋਕਾਂ ਦੇ ਵਿੱਚ ਗਏ ਆ ਤੇ ਬਾਦਲ ਪਰਿਵਾਰ ਇਹੀ ਕਹਿੰਦਾ ਰਿਹਾ ਕਿ ਬਾਦਲ ਤੇ ਪਹਿਲਾਂ ਹੀ ਇਹ ਕੰਮ ਕਰਦੇ ਆ, ਇਹ ਤਾਂ ਉਹਦੇ ਪਿੱਛੇ ਲੱਗਾ ਹੋਇਆ ਆ, ਉਹ ਤਾਂ ਬਾਦਲ ਸਾਹਿਬ ਵੱਲ ਦੇਖ ਕੇ। ਪਰ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਪੰਜਾਬ ਦੇ ਵਿੱਚ, ਕੈਪਟਨ ਤੇ ਸੁਖਬੀਰ ਬਾਦਲ ਨੂੰ ਉਹ ਕੁਛ ਕਰਨਾ ਪਿਆ ਰਿਹਾ ਜੋ ਕੇਜਰੀਵਾਲ ਕਰਦਾ ਹੈ।
ਦੇਖੋ, ਜੇ ਤਾਂ ਪੰਜਾਬੀ ਸਮਾਜ ਨੂੰ ਸਮਝਦਿਆਂ, ਪੰਜਾਬ ਦੇ ਲੋਕਾਂ ਦੀਆਂ ਪ੍ਰੋਬਲਮਸ ਨੂੰ ਸਮਝਦਿਆਂ ਹੋਇਆ ਵੱਖ-ਵੱਖ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਏਜੰਡੇ ਜਿਹੜੇ ਤਿਆਰ ਕਰਨ ਤੇ ਉਸ ਏਜੰਡੇ ਦੇ ਉੱਤੇ ਪਹਿਰਾ ਦੇਣ ਤਾਂ ਫਿਰ ਗੱਲ ਹੋਰ ਹੈ। ਪਰ ਕਿਉਂਕਿ ਪਾਪੂਲਿਜ਼ਮ ਦੀ ਪੋਲਿਟਿਕਸ ਹੁੰਦੀ ਹੈ ਤੇ ਪੋਲਿਟਿਕਸ ਇਹ ਹੁੰਦੀ ਹੈ ਕਿ ਲੋਕਾਂ ਨੂੰ ਭਰਮਾਇਆ ਕਿਵੇਂ ਜਾਏ, ਲੋਕਾਂ ਨੂੰ ਆਪਣੇ ਨਾਲ ਕਿਵੇਂ ਰੱਖਿਆ ਜਾਏ, ਤੇ ਫਿਰ ਬਹੁਤ ਪਾਪੂਲਰ ਕਿਸਮ ਦੇ ਜਿਹੜੇ ਟੂਲ ਹੈ ਉਹ ਹੀ ਯੂਜ਼ ਕੀਤੇ ਜਾਂਦੇ ਆ। ਹੁਣ ਸ਼੍ਰੋਮਣੀ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਤੌਰ ਤਰੀਕੇ ਰਹੇ ਜਾਂ ਕਾਂਗਰਸ ਦੇ ਜਿਹੜੇ ਤੌਰ ਤਰੀਕੇ ਰਹੇ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ, ਉਹਨਾਂ ਦੇ ਆਪੋ ਆਪਣੇ ਤੌਰ ਤਰੀਕੇ ਰਹੇ ਆ ਤੇ ਆਪਣੇ ਆਪਣੇ ਸਟਾਈਲ ਰਹੇ ਆ। ਕੈਪਟਨ ਅਮਰਿੰਦਰ ਤਾਂ ਪਹਿਲਾਂ ਹੀ ਉਹਨਾਂ ਦੀ ਜੀਵਨ ਸ਼ੈਲੀ ਜਿਹੜੀ ਆ ਉਹ ਨੁਕਤਾਚੀਨੀ ਦਾ ਵਾਇਸ ਬਣਦੀ ਰਹੀ ਹੈ। ਕਈ ਵਾਰ ਉਹਨਾਂ ਦੀ ਜੀਵਨ ਸ਼ੈਲੀ ਦੇ ਉੱਤੇ ਚਰਚਾ ਹੁੰਦੀ ਰਹੀ ਹੈ ਕਿ ਉਹ ਬਹੁਤ ਆਰਾਮ ਪ੍ਰਸਤ ਨੇ ਤੇ ਬਾਦਲ ਸਾਹਿਬ ਦੀ ਸਿਫਤ ਇਸ ਕਰਕੇ ਹੁੰਦੀ ਰਹੀ ਹੈ ਕਿ ਇੰਨੇ ਬਜ਼ੁਰਗ ਹੋਣ ਦੇ ਬਾਵਜੂਦ ਵੀ ਤੜਕਸਾਰ ਉੱਠ ਕੇ ਉਹ ਦੇਰ ਰਾਤ ਤੱਕ ਲੋਕਾਂ ਦੇ ਕੰਮਾਂ 'ਚ ਜੁਟ ਜਾਂਦੇ ਨੇ, ਚਾਹੇ ਉਹ ਕੰਮ ਜਿਹੜੇ ਆ ਅਮਲੀ ਰੂਪ ਦੇ ਵਿੱਚ ਸਾਨੂੰ ਨਜ਼ਰ ਆਉਣ ਨਾ ਆਉਣ, ਪਰ ਸੰਗਤ ਦਰਬਾਰ ਤਾਂ ਜ਼ਰੂਰ ਕਰਦੇ ਨੇ ਉਹ, ਤੇ ਉਹ ਲਗਾਤਾਰ ਤੁਰੇ ਰਹਿੰਦੇ ਨੇ। ਇਹ ਫਰਕ ਰਿਹਾ ਇਹਨਾਂ ਦਾ ਕਾਂਗਰਸ ਦੇ ਅਕਾਲੀਆਂ ਦਾ ਕਲਚਰ ਦਾ, ਕੈਪਟਨ ਅਮਰਿੰਦਰ ਦਾ, ਬਾਦਲ ਦਾ। ਪਰ ਹੁਣ ਜਦੋਂ ਕੈਪਟਨ ਅਮਰਿੰਦਰ ਨੂੰ ਫੇਰ ਤੋਂ ਬਾਗਡੋਰ ਸੌਂਪੀ ਗਈ ਹੈ ਤੇ ਉਹਨਾਂ ਨੇ ਆਪਣੀ ਜੀਵਨ ਸ਼ੈਲੀ ਦੇ ਵਿੱਚ ਵੀ ਤੇ ਕਾਰਜ ਸ਼ੈਲੀ ਦੇ ਵਿੱਚ ਕੋਈ ਤਬਦੀਲੀਆਂ ਕੀਤੀਆਂ। ਪਹਿਲੀ ਤਬਦੀਲੀ ਤਾਂ ਉਹਨਾਂ ਨੇ ਇਹ ਕੀਤੀ ਕਿ ਜਿਹੜਾ ਬੜਾ ਅਰਮ ਕਿਸਮ ਦਾ ਉਹਨਾਂ ਦਾ ਐਟੀਟਿਊਡ ਰਹਿੰਦਾ ਸੀ ਵੱਖ-ਵੱਖ ਪਾਰਟੀਆਂ ਪ੍ਰਤੀ ਜਾਂ ਆਪਣੀ ਪਾਰਟੀ ਦੇ ਅੰਦਰੂਨੀ ਜਿਹੜੇ ਵਿਰੋਧੀ ਜਾਂ ਬਾਗੀ ਸੁਰਾਂ ਉਹਨਾਂ ਦੇ ਖਿਲਾਫ, ਉਹ ਕਾਫੀ ਨਰਮ ਹੋ ਗਿਆ। ਦੂਜਾ, ਉਹਨਾਂ ਨੇ ਇੱਕ ਪੰਥਕ ਏਜੰਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਏਜੰਡਾ ਰਹਿੰਦਾ ਹਮੇਸ਼ਾ ਹੀ, ਉਸ ਏਜੰਡੇ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਹੈ। ਤੀਜੀ ਹੁਣ ਜਿਹੜੀ ਬੜੀ ਇੰਪੋਰਟੈਂਟ ਗੱਲ ਇਹ ਹੋਈ ਹੈ ਵੀ ਕੱਲ ਤੱਕ ਆਮ ਆਦਮੀ ਪਾਰਟੀ ਨੂੰ ਸਿਫਰ ਕਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਲਗਭਗ ਉਹਨਾਂ ਦੀ ਪੈਰ ਚਾਲ ਨੱਪ ਲਈ ਹੈ। ਕੈਪਟਨ ਅਮਰਿੰਦਰ ਨੇ ਕਹਿ ਦਿੱਤਾ ਕਿ ਅਸੀਂ ਵੀ ਬੂਥ ਲੈਵਲ ਦੇ ਉੱਤੇ ਵੀ ਜਿਹੜੇ ਮੈਂਬਰਾਂ ਦੀ ਕਮੇਟੀ ਬਣਾਵਾਂਗੇ, ਅਸੀਂ ਲੋਕਾਂ 'ਚ ਜਾਵਾਂਗੇ, ਕਾਲਜਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਅੱਜ ਵੀਰ ਦਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਬਕਾਇਦਾ ਇੱਕ ਮੀਡੀਆ ਕੋਆਰਡੀਨੇਸ਼ਨ ਕਮੇਟੀ ਵੀ ਬਣਾ ਦਿੱਤੀ ਹੈ। ਵੀਰ ਦਵਿੰਦਰ ਨੂੰ ਕੋਆਰਡੀਨੇਟਰ ਬਣਾਇਆ ਗਿਆ ਵੀ ਲੋਕਾਂ ਨਾਲ ਇੰਟਰੈਕਸ਼ਨ ਕਿਵੇਂ ਕਰਨਾ ਆ, ਮੀਡੀਆ 'ਚ ਕਿਵੇਂ ਜਾਣਾ ਆ, ਤੇ ਦੂਜੀ ਗੱਲ ਨਾਲ ਇਹ ਕੀਤਾ ਕਿ ਅਸੀਂ ਬੂਥ ਲੈਵਲ ਤੇ ਜਾਵਾਂਗੇ। ਸੋ ਕੈਪਟਨ ਅਮਰਿੰਦਰ ਵੀ ਆਮ ਆਦਮੀ ਪਾਰਟੀ ਦੀ ਤਰਜ਼ ਉੱਪਰ ਕੰਮ ਕਰਦੇ ਮਜਬੂਰ ਹੋਏ ਆ, ਕਿਉਂਕਿ ਉਹਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਸ ਤੇਜ਼ੀ ਦੇ ਨਾਲ ਬੂਥ ਲੈਵਲ ਤੇ ਅਪਰੋਚ ਕਰ ਰਹੀ ਹੈ, ਜੇ ਅਸੀਂ ਨਾ ਕੀਤਾ ਤੇ ਅਸੀਂ ਪਛੜ ਜਾਵਾਂਗੇ। ਸੋ ਮਜਬੂਰ ਕਰ ਦਿੱਤਾ ਅਰਵਿੰਦ ਕੇਜਰੀਵਾਲ ਦੀ ਟੀਮ ਨੇ ਕੈਪਟਨ ਅਮਰਿੰਦਰ ਨੂੰ ਵੀ। ਤੇ ਅੱਜ ਦੀ ਜਿਹੜੀ ਤਾਜ਼ਾ ਖਬਰ ਹੈ ਉਹ ਸੁਖਬੀਰ ਬਾਦਲ ਦਾ ਇੱਕ ਸੱਦਾ ਆਪਣੇ ਵਰਕਰਾਂ ਨੂੰ, ਆਪਣੇ ਜਥੇਦਾਰਾਂ ਨੂੰ। ਸੁਖਬੀਰ ਬਾਦਲ ਨੇ ਕਿਹਾ ਵੀ ਜਿਹੜੇ ਅਕਾਲੀ ਹੈ, ਜੇ ਉਹਨਾਂ ਦੇ ਕੋਲ ਕੋਈ ਵਹੀਕਲ ਹੈ, ਕੋਈ ਮੋਟਰਸਾਈਕਲ ਹੈ, ਕੋਈ ਸਕੂਟਰ ਹੈ, ਜੇ ਕਿਸੇ ਕੋਲ ਸਾਈਕਲ ਵੀ ਹੈ ਜਾਂ ਕਿਸੇ ਕੋਲ ਗੱਡੀ ਹੈ, ਉਹ ਆਪਣੇ ਆਪਣੇ ਵਹੀਕਲ ਤੇ ਲਿਖਾਉਣ ਕਿ ਮੈਂ ਅਕਾਲੀ ਹਾਂ, ਤੇ ਬਕਾਇਦਾ ਆਪਣੇ ਘਰਾਂ ਦੇ ਉੱਤੇ ਝੰਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲਾਉਣ। ਤੇ ਨਾਲ ਦੀ ਨਾਲ ਸੁਖਬੀਰ ਬਾਦਲ ਨੇ ਇਹ ਵੀ ਕਹਿ ਦਿੱਤਾ ਵੀ ਅਸੀਂ ਵੀ ਬੂਥ ਲੈਵਲ ਦੇ ਉੱਤੇ 11 ਮੈਂਬਰੀ ਕਮੇਟੀ ਬਣਾਵਾਂਗੇ, 11 ਮੈਂਬਰ ਦੀ ਕਮੇਟੀ ਬੂਥ ਲੈਵਲ ਤੇ ਬਣਾਵਾਂਗੇ। ਯਾਨੀ ਜਿਵੇਂ ਟੋਪੀ ਦਾ ਮਜ਼ਾਕ ਉਡਾਇਆ ਸੁਖਬੀਰ ਬਾਦਲ ਨੇ ਇੱਕ ਭਾਸ਼ਣ ਦੇ ਵਿੱਚ, ਤੁਹਾਨੂੰ ਯਾਦ ਹੋਣਾ, ਉਹਨਾਂ ਨੇ ਕਿਹਾ ਸੀ ਵੀ ਇਹ ਟੋਪੀ ਵਾਲੇ ਜਿਹੜੇ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕਰ ਦਿਓ। ਅੱਜ ਖੁਦ ਝੰਡੀਆਂ ਲਾਉਣ ਦੇ ਸੱਦੇ, ਕੇਸਰੀ ਪਟਕੇ ਬੰਨ੍ਹਣ ਦੇ ਸੱਦੇ, ਦਸਤਾਰਾਂ ਬੰਨ੍ਹਣ ਦੇ ਸੱਦੇ ਜਿਹੜੇ ਆ, ਘਰਾਂ 'ਚ ਝੰਡੇ ਲਾਉਣ ਦੇ ਸੱਦੇ, ਤੇ ਸਾਈਕਲਾਂ ਤੋਂ ਲੈ ਕੇ ਕਾਰਾਂ ਤੱਕ ਬਕਾਇਦਾ ਮੈਂ ਹਾਂ ਅਕਾਲੀ ਦੇ ਜਿਹੜੇ ਆ ਇਸ ਤਰ੍ਹਾਂ ਦੇ ਜਿਹੜੇ ਸਟਿੱਕਰ ਲਾਉਣ ਦੇ ਸੱਦੇ ਸੁਖਬੀਰ ਬਾਦਲ ਨੂੰ ਜਿਹੜੇ ਪੈ ਰਹੇ, ਉਹਨੂੰ ਲੱਗਦਾ ਕਿ ਅਸੀਂ ਲੋਕਾਂ 'ਚੋਂ ਨਿਕਲ ਰਹੇ ਹਾਂ। ਸੋ ਇੱਕ ਨਵਾਂ ਸੀਨ ਜਿਹੜਾ ਆ ਤੁਸੀਂ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ, ਖਾਸ ਤੌਰ ਤੇ ਚੋਣ ਸਿਆਸਤ ਵਿੱਚ ਦੇਖਣ ਜਾ ਰਹੇ ਹੋ। ਲੜਾਈ ਬੜੀ ਦਿਲਚਸਪ ਹੋਣ ਵਾਲੀ ਹੈ ਜੀ। ਜੀ, ਤੇ ਅਗਲੀ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੇ ਵੱਲ ਹੀ ਆ ਜਾਂਦੇ ਹਾਂ ਕਿ ਕਾਂਗਰਸ ਦੇ ਇੱਕ ਕੋਈ ਇਹਨਾਂ ਦੀ ਇਕੱਠ ਸੀਗਾ ਲੁਧਿਆਣੇ ਦੇ ਵਿੱਚ, ਤੇ ਉੱਥੇ ਇਹਨਾਂ ਦਾ ਇੱਕ ਲਾਠੀਚਾਰਜ ਹੋਇਆ, ਤੇ ਦੂਜਾ ਇਹਨਾਂ ਦੀ ਜਿਹੜੀ ਆਪਸੀ ਲੜਾਈ ਆ ਉਹ ਵੀ ਖੁੱਲ ਕੇ ਸਾਹਮਣੇ ਆਈ। ਦੇਖੋ, ਧੜੇਵਾਲ ਜੀ ਤਾਂ ਸਦਾ ਹੀ ਕਾਂਗਰਸ ਦੇ ਵਿੱਚ ਰਹੀ ਹੈ। ਪਿਛਲੇ ਸਮੇਂ 'ਚ ਕੈਪਟਨ ਅਮਰਿੰਦਰ ਦੀ ਅਗਵਾਈ ਦੇ ਵਿੱਚ ਕਾਂਗਰਸ ਨੂੰ ਇਕਜੁੱਟ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ, ਪਰ ਧੜੇਵਾਲ ਫਿਰ ਉੱਪਰ ਆਉਂਦੀ। ਲੁਧਿਆਣੇ ਦੇ ਵਿੱਚ ਧੜੇਵਾਲ ਪਹਿਲਾਂ ਤੋਂ ਹੈ। ਮਨੀਸ਼ ਤਿਵਾੜੀ ਹੋਰੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਹੇ, ਪਿਛਲੀ ਚੋਣ ਉਹਨਾਂ ਨੇ ਲੜੀ ਨਹੀਂ। ਉੱਥੇ ਹੁਣ ਪੰਜਾਬ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਦਾ ਜਿਹੜਾ ਲੋਕਲ ਯੂਨਿਟ ਦਾ ਇੱਕ ਧੜਾ, ਜਿਹਨੂੰ ਮਨੀਸ਼ ਤੀਜਾ ਧੜਾ ਹੀ ਕਿਹਾ ਜਾਂਦਾ, ਉਹਨੇ ਇੱਕ ਮਿਨੀ ਸੈਕਟਰੀਏਟ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ, ਤੇ ਪੁਲਿਸ ਨਾਲ ਉਹਨਾਂ ਦਾ ਟਕਰਾਅ ਹੋਇਆ, ਲਾਠੀਚਾਰਜ ਹੋਇਆ। ਪਰ ਯੂਥ ਕਾਂਗਰਸ ਦਾ ਇਸ ਤਰ੍ਹਾਂ ਦਾ ਪ੍ਰੋਟੈਸਟ ਹੋਵੇ ਤੇ ਯੂਥ ਕਾਂਗਰਸ ਦੇ ਪੰਜਾਬ ਦੇ ਜਾਂ ਆਲ ਇੰਡੀਆ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਨੂੰ ਪਤਾ ਹੀ ਨਾ ਹੋਵੇ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ, ਲਾਠੀਚਾਰਜ ਹੋਣ ਤੋਂ ਬਾਅਦ ਜਦੋਂ ਖਬਰ ਆਈ ਪਤਾ ਲੱਗਾ ਵੀ ਇਹ ਮਨੀਸ਼ ਧੜੇ ਨੇ ਆਰਗੇਨਾਈਜ਼ ਕੀਤਾ, ਤੁਹਾਨੂੰ ਪਤਾ ਹੀ ਨਹੀਂ। ਇਸ ਕਰਕੇ ਉਹ ਸ਼ਿਕਾਇਤ ਕਰਨ ਜਾ ਰਹੇ ਨੇ ਨੈਸ਼ਨਲ ਹਾਈ ਕਮਾਂਡ ਦੇ ਕੋਲ ਵੀ। ਦੇਖੋ ਜੀ, ਮਨੀਸ਼ ਤਿਵਾੜੀ ਹੋ ਰਹੀ ਜਿਹੜੇ ਕਿ ਹੁਣ ਦਿੱਲੀ 'ਚ ਬੈਠੇ ਆ, ਤੇ ਉਹਨਾਂ ਦਾ ਲੁਧਿਆਣੇ ਨਾਲ ਕੋਈ ਹੁਣ ਲੈਣ ਦੇਣ ਵੀ ਨਹੀਂ। ਪਿਛਲੀ ਚੋਣ ਵੀ ਉਹਨਾਂ ਨੇ ਲੜੀ, ਉਹਦੇ ਬਾਵਜੂਦ ਦਿੱਲੀੋਂ ਬੈਠ ਕੇ ਕਮਾਂਡ ਦੇ ਰਹੇ ਨੇ, ਤੇ ਉਹ ਧੜੇਬਾਜ਼ੀ ਜਿਹੜੀ ਇੱਕ ਕਿਸਮ ਦੀ ਸਾਹਮਣੇ ਆ ਰਹੀ ਹੈ। ਕੈਪਟਨ ਅਮਰਿੰਦਰ ਵਾਸਤੇ ਸ਼ਾਇਦ ਇੱਕ ਨਵਾਂ ਚੈਲੰਜ ਹੈ ਕਿ ਇਸ ਤਰ੍ਹਾਂ ਧੜੇਬਾਜ਼ੀ ਜਿਹੜੀ ਫੇਰ ਤੋਂ ਜ਼ਮੀਨੀ ਪੱਧਰ ਤੇ ਦਿਖਾਈ ਦੇ ਰਹੀ ਹੈ, ਉਹਨੂੰ ਕਿਵੇਂ ਕੰਟਰੋਲ ਕਰਨਾ ਹੈ। ਇਹ ਕੈਪਟਨ ਅਮਰਿੰਦਰ ਵਾਸਤੇ ਥੋੜੀ ਇੱਕ ਨਵੀਂ ਮੁਸੀਬਤ ਦਾ ਕਾਰਨ ਬਣ ਸਕਦਾ ਲੁਧਿਆਣੇ ਦੀ ਇਹ ਘਟਨਾ ਜੀ।
ਅੱਜ ਤੇ ਅਖੀਰ ਦੇ ਵਿੱਚ ਆਪਾਂ ਪੰਜਾਬੀ ਦਿਵਸ ਦੀ ਗੱਲ ਕਰੀਏ ਕਿ ਪੰਜਾਬੀ ਆਪਣੀ ਭਾਸ਼ਾ ਦਾ ਦਿਨ ਸੀਗਾ ਜੀ ਐਤਵਾਰ ਨੂੰ, ਤੇ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਰਹੀਆਂ ਪੰਜਾਬ ਦੇ ਵਿੱਚ? ਦੇਖੋ, ਪੰਜਾਬ ਦੇ ਵਿੱਚ ਵੀ ਤੇ ਪਾਕਿਸਤਾਨ ਤੋਂ ਵੀ ਕਾਫੀ ਖਬਰਾਂ ਆਈਆਂ, ਦੁਨੀਆ ਭਰ ਤੋਂ ਵੈਸੇ ਖਬਰਾਂ ਆਈਆਂ, ਕੈਨੇਡਾ ਅਮਰੀਕਾ ਤੋਂ ਵੀ ਖਬਰਾਂ ਆਈਆਂ ਕਿ ਇੰਟਰਨੈਸ਼ਨਲ ਲੈਂਗੁਏਜ ਡੇ ਦੇ ਉੱਤੇ ਕੌਮਾਂਤਰੀ ਮਾਂ ਬੋਲੀ ਦਿਵਸ ਜਿਹੜਾ ਹੈਗਾ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਹੈ, ਤੇ ਪੰਜਾਬੀ ਵਾਲਿਆਂ ਨੇ ਵੀ ਇਸ ਦਿਨ ਨੂੰ ਬਹੁਤ ਥਾਵਾਂ ਦੇ ਉੱਤੇ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਹੈ ਉਹਨਾਂ ਨੇ ਮਨਾਇਆ। ਪੰਜਾਬ ਦੇ ਵਿੱਚ ਵੀ ਵੱਖ-ਵੱਖ ਥਾਵਾਂ ਦੇ ਉੱਤੇ ਸਰਕਾਰੀ ਪੱਧਰ ਦੇ ਉੱਤੇ ਵੀ ਤੇ ਗੈਰ ਸਰਕਾਰੀ ਪੱਧਰ ਦੇ ਉੱਤੇ ਵੀ ਇਸ ਦਿਨ ਦੇ ਉੱਤੇ ਬਹੁਤ ਸਾਰੇ ਮਾਰਚ ਆਯੋਜਿਤ ਕੀਤੇ ਗਏ। ਜਲੰਧਰ ਦੇ ਵਿੱਚ ਵੀ ਜਾਗਰਤੀ ਵਾਲਿਆਂ ਨੇ, ਪੰਜਾਬ ਜਾਗਰਤੀ ਮੰਚ ਵਾਲਿਆਂ ਨੇ, ਕੁਝ ਹੋਰ ਸੰਸਥਾਵਾਂ ਨੇ ਰਲ ਕੇ ਮਾਰਚ ਜਿਹੜੇ ਉਹਦੇ ਆਯੋਜਨ ਕੀਤਾ ਸੀ। ਚੰਡੀਗੜ੍ਹ ਦੇ ਵਿੱਚ 3 ਦਿਨ ਦੀ ਆਲਮੀ ਪੰਜਾਬੀ ਕਾਨਫਰੰਸ ਰੱਖੀ ਹੋਈ ਸੀ 19, 20 ਤੇ 21 ਫਰਵਰੀ ਨੂੰ। ਜਿਸ ਦਿਨ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਹੁੰਦਾ, ਉਸ ਦਿਨ ਸਾਡਾ ਸਮਾਪਨ ਸੀ ਤੇ ਅਸੀਂ 3 ਦਿਨ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਮੁੱਦਿਆਂ ਦੇ ਉੱਤੇ ਬਹੁਤ ਭਰਵੀਂ ਚਰਚਾ ਕਰਵਾਈ ਹੈ। ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਤੇ ਦੁਨੀਆ ਭਰ ਤੋਂ ਵਿਦਵਾਨਾਂ ਨੇ ਆ ਕੇ ਹਿੱਸਾ ਲਿਆ। ਅਮਰੀਕਾ, ਕੈਨੇਡਾ ਤੋਂ ਵੀ ਕੁਝ ਲੋਕ ਆਏ ਤੇ ਇੱਥੋਂ ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਬਕਾਇਦਾ ਅਸੀਂ ਵੀਰ ਭਾਰਤ ਤਲਵਾਰ ਉਹਨਾਂ ਨੂੰ ਬੁਲਾਇਆ, ਜਿਨ੍ਹਾਂ ਨੇ ਸਹਿਣਸ਼ੀਲਤਾ ਦੇ ਇਸ਼ੂ ਦੇ ਉੱਤੇ ਬਹੁਤ ਹੀ ਖੂਬਸੂਰਤ ਲੈਕਚਰ ਵੀ ਦਿੱਤਾ ਤੇ ਗੱਲ ਉਭਾਰੀ ਇਸ ਲਿਹਾਜ਼ ਦੇ ਨਾਲ ਜਿਸ ਤਰ੍ਹਾਂ ਸਾਰਾ ਕੁਝ ਵਾਪਰ ਰਿਹਾ ਹਿੰਦੁਸਤਾਨ 'ਚ, ਜਿਹਦਾ ਚਰਚਾ ਅਸੀਂ ਪਿਛਲੇ ਸਵਾਲਾਂ 'ਚ ਕੀਤਾ, ਉਹਦੇ 'ਚ ਲੇਖਕ ਦੀ ਜ਼ਿੰਮੇਵਾਰੀ ਜਿਹੜੀ ਆ ਬਹੁਤ ਵੱਡੀ ਬਣ ਜਾਂਦੀ ਹੈ ਤੇ ਪੰਜਾਬੀ ਲੇਖਕ ਨੇ ਉਸ ਜ਼ਿੰਮੇਵਾਰੀ ਨੂੰ ਸਮਝਿਆ ਤੇ ਜਦੋਂ ਇੱਕ ਲੜੀ ਤੁਰੀ ਬਈ ਇਸ ਮਾਹੌਲ ਦੇ ਖਿਲਾਫ ਇੱਕ ਗੱਲ ਕਰਨੀ ਹੈ, ਜਹਾਦ ਕਰਨਾ ਹੈ, ਤੇ ਸਭ ਤੋਂ ਜ਼ਿਆਦਾ ਪੰਜਾਬੀ ਲੇਖਕਾਂ ਨੇ ਆਪਣੇ ਅਕਾਦਮੀ ਪੁਰਸਕਾਰ ਜਿਹੜੇ ਵਾਪਸ ਕੀਤੇ, ਜਿਹੜੇ ਉਸ ਦਿਨ ਸਾਡੀ ਚੰਡੀਗੜ੍ਹ ਕਲਾ ਭਵਨ ਦੇ ਵਿੱਚ ਸਾਡੀ ਸਟੇਜ ਤੇ ਵੀ ਬੈਠੇ ਸੀਗੇ, ਜਿਸ 'ਚ ਸੁਰਜੀਤ ਪਾਤਰ ਹੋਰੀ, ਜਿਹਦੇ 'ਚ ਦਰਸ਼ਨ ਬੁੱਟਰ ਹੋਰੀ ਤੇ ਬਲਦੇਵ ਸਿੰਘ ਸੜਕਨਾਮਾ, ਅਜਮੇਰ ਔਲਖ ਹੋਰੀ, ਇਹ ਸਾਰੇ ਵੱਡੇ ਲੋਕ ਜਿਹੜੇ ਜਿਨ੍ਹਾਂ ਨੇ ਆਪਣੇ ਇਨਾਮ ਵੀ ਵਾਪਸ ਕੀਤੇ ਉਹ ਬੈਠੇ ਸੀ। ਸੋ ਇਹ ਸਾਰੀ ਚਰਚਾ 3 ਦਿਨ ਚੱਲਦੀ ਰਹੀ ਹੈ ਕਿ ਪੰਜਾਬੀ ਜ਼ੁਬਾਨ ਨੂੰ ਖਤਰਾ ਜਿਹੜਾ ਹੈ ਆਪਣੇ ਤੋਂ ਜ਼ਿਆਦਾ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਲੋਕਾਂ ਦੀ ਭਾਸ਼ਾ ਪੰਜਾਬੀ ਹੈ, ਸਰਕਾਰ ਦੀ ਭਾਸ਼ਾ ਅੰਗਰੇਜ਼ੀ ਹੈ। ਵੀ ਜਿੰਨੀ ਦੇਰ ਤੱਕ ਹਾਕਮ ਦੀ ਭਾਸ਼ਾ ਲੋਕਾਂ ਦੀ ਭਾਸ਼ਾ ਨਹੀਂ ਬਣਦੀ, ਮਤਲਬ ਜਿਹੜੀ ਲੋਕਾਂ ਵਾਲੀ ਭਾਸ਼ਾ ਜਿਹੜੀ ਸਾਡੀ ਪੰਜਾਬੀ ਜ਼ੁਬਾਨ ਹੈ, ਉਹ ਹਾਕਮ ਵੀ ਉਸ ਭਾਸ਼ਾ ਨੂੰ ਨਹੀਂ ਅਪਣਾਉਂਦਾ, ਉਨੀ ਦੇਰ ਤੱਕ ਮਸਲਾ ਹੱਲ ਹੋਣ ਵਾਲਾ ਨਹੀਂ। ਇਹੀ ਟਕਰਾਅ ਹੈ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੀ ਦਸਤਖਤ ਪੰਜਾਬੀ 'ਚ ਹੀ ਕਰਦੇ ਆ, ਪਰ ਉਹਨਾਂ ਦੇ ਦਫ਼ਤਰ ਦਾ ਸਾਰਾ ਕੰਮ ਅੰਗਰੇਜ਼ੀ 'ਚ ਚੱਲਦਾ। ਇਹਦੇ ਬਾਕੀ ਸਰਕਾਰੀ ਮਹਿਕਮੇ ਦੇ ਵਿੱਚ ਪੰਜਾਬ ਦੀਆਂ ਅਦਾਲਤਾਂ ਦਾ ਅੱਧਾ ਕੰਮ ਅੰਗਰੇਜ਼ੀ 'ਚ ਚੱਲਦਾ, ਅੱਧਾ ਕੰਮ ਫਾਰਸੀ 'ਚ ਚੱਲਦਾ। ਯਾਨੀ ਲਿਪੀ ਭਾਵੇਂ ਗੁਰਮੁਖੀ ਆ ਪਰ ਭਾਸ਼ਾ ਫਾਰਸੀ ਹੈ ਕਿਸਮ ਦੀ। ਸੋ ਇਹ ਸਾਰੇ ਸੰਕਟ ਜਾਂ ਵਿਗਿਆਨ ਦੀ ਭਾਸ਼ਾ ਪੰਜਾਬੀ ਨਹੀਂ ਬਣ ਪਾ ਰਹੀ। ਜਿਹੜੇ ਵਿਗਿਆਨ ਦੇ ਵਿਸ਼ੇ ਹੈ ਜਾਂ ਮੈਡੀਕਲ ਦੇ ਸਿਹਤ ਦੇ ਵਿਸ਼ੇ ਹੈ, ਜੇ ਕਿਸੇ ਨੇ ਡਾਕਟਰ ਬਣਨਾ, ਕਿਸੇ ਨੇ ਵਿਗਿਆਨੀ ਬਣਨਾ ਜਾਂ ਕਿਸੇ ਨੇ ਵਕੀਲ ਵੀ ਬਣਨਾ, ਤੇ ਉਹ ਭਾਸ਼ਾ ਜਿਹੜੀ ਆ ਉਹਨਾਂ ਕੋਲ ਉਹ ਟਰਮਨੋਲੋਜੀ ਨਹੀਂ ਹੈ। ਟੈਕਨੀਕਲ ਭਾਸ਼ਾ ਜਿਹੜੀ ਹੋਣੀ ਚਾਹੀਦੀ ਪੰਜਾਬੀ, ਸਾਡੇ ਕੋਲ ਉਹ ਕੁਝ ਨਹੀਂ ਹੈ। ਸਾਨੂੰ ਉਹ ਕਰਨ ਦੀ ਜ਼ਰੂਰਤ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਵਿਚਾਰੀਆਂ ਗਈਆਂ, ਇਸ ਪਾਸੇ ਵੱਲੋਂ ਵਧਣ ਦੀ ਕੋਸ਼ਿਸ਼ ਦੇ ਸੱਦੇ ਦੇ ਨਾਲ ਸਾਡੀ ਆਲਮੀ ਪੰਜਾਬੀ ਕਾਨਫਰੰਸ ਜਿਹੜੀ ਚੰਡੀਗੜ੍ਹ ਸਮਾਪਤ ਹੋਈ ਹੈ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ ਤਾਂ ਜੋ ਕੁਛ ਉੱਥੇ ਹੋ ਰਿਹਾ ਉਸ ਤੇ ਖਬਰਾਂ ਤੇ ਝਾਤ ਪਾਈ। ਮਿਹਰਬਾਨੀ, ਸ਼ੁਕਰੀਆ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਰੋਤੇ ਇਹ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜਦੇ ਨੇ ਤੇ ਕੁਝ ਕੁ ਖਬਰਾਂ ਕਰਦੇ ਹਾਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।